ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਅਤੇ ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ, ਲਾਲੀ ਸਿੱਧੂ ਜੀ, ਪ੍ਰੀਤਮ ਸਿੰਘ ਗਿੱਲ, ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਜੀ ਕਲੋਵਿਸ ਤੋਂ, ਸੁਖਦੇਵ ਸਿੰਘ ਜੂਤਲਾ ਜੀ ਯੂਬਾ ਸਿਟੀ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਗੁਰਸਰੀਆ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। ਇਹ ਬਾਬਿਆਂ ਦੇ ਦੁਆਲੇ ਸਾਰਾ ਕੁਛ ਜਿਹੜਾ ਜੀ ਚੱਲ ਰਿਹਾ ਹੈ ਅੱਜ ਕੱਲ੍ਹ। ਰਾਮਦੇਵ ਬਾਰੇ ਛਪੀ ਕਿਤਾਬ ਨੇ ਮਚਾਈ ਹਲਚਲ। ਕਿਤਾਬ ਇੱਕ ਵਾਰ ਹੋਈ ਪਾਬੰਦ। ਸਾਰ ਸਤੀ ਚੱਲਦੀ ਹੈ, ਇਸੇ ਕਰਕੇ ਪਾਬੰਦੀ ਲੱਗ ਗਈ ਹੈ। ਕਿਉਂਕਿ ਬਾਬੇ ਅੱਜ ਕੱਲ੍ਹ ਤੁਹਾਨੂੰ ਪਤਾ ਧੜ ਜੇਲ੍ਹ 'ਚ ਸੁੱਤੇ ਜਾ ਰਹੇ ਆ। ਸ਼ਾਇਦ ਇਸੇ ਕਰਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਤਾਬ ਲੋਕਾਂ ਦੇ ਹੱਥਾਂ 'ਚ ਪਹੁੰਚਣ ਦੀ ਥਾਂ ਇਹਨੂੰ ਕਿਸੇ ਅਲਮਾਰੀ 'ਚ ਬੰਦ ਕਰਕੇ ਰੱਖ ਦਿੱਤਾ ਜਾਵੇ, ਕਿਉਂਕਿ ਸਿਆਪੇ ਜੇ ਪੈ ਗਏ ਫਿਰ ਨਜਿੱਠੇ ਔਖੇ ਜਾਣੇ ਆ। ਇਹ ਕਿਤਾਬ ਦਰਅਸਲ ਇੱਕ ਅੰਗਰੇਜ਼ੀ ਪੱਤਰਕਾਰ ਨੇ ਛਾਪੀ ਆ ਜੀ। ਉਹ ਬੀਬੀ ਹੈ ਵੈਸੇ, ਪੱਤਰਕਾਰ ਪੇਸ਼ਾ ਜਿਹੜਾ ਜਰਨਲਿਜ਼ਮ ਦਾ ਉਸ ਬੀਬੀ ਦਾ। ਉਸ ਬੀਬੀ ਦਾ ਨਾਮ ਆ ਪ੍ਰਿਯੰਕਾ ਪਾਠਕ ਨਾਰਾਇਣ, ਪੂਰਾ ਨਾਮ ਵੈਸੇ। ਉਸ ਬੀਬੀ ਪ੍ਰਿਯੰਕਾ ਨੇ ਜਿਹੜੀ ਕਿਤਾਬ ਛਾਪੀ ਉਹਦਾ ਨਾਂ ਆ ਗੌਡਮੈਨ ਟੂ ਟਾਈਕੂਨ ਦਾ ਅਨਟੋਲਡ ਸਟੋਰੀ ਆਫ ਬਾਬਾ ਰਾਮਦੇਵ। ਇਸ ਕਿਤਾਬ ਨੇ ਆਉਂਦਿਆਂ ਹੀ ਪੂਰੇ ਭਾਰਤ ਦੇ ਵਿੱਚ ਤਰਥੱਲੀ ਮਚਾ ਦਿੱਤੀ ਹੈ ਜੀ। ਪਰ ਕਮਾਲ ਦੀ ਗੱਲ ਇਹ ਹੈ ਕਿ ਇਹਨੂੰ ਯਕਦਮ ਪਾਬੰਦ ਵੀ ਕਰਵਾ ਦਿੱਤਾ ਗਿਆ ਰਾਮਦੇਵ ਵੱਲੋਂ। ਅਦਾਲਤ 'ਚ ਇਹਨੇ ਜਾ ਕੇ ਚਾਰਾਜੋਈ ਕਰ ਦਿੱਤੀ ਕਿ ਇਹ ਕਿਤਾਬ ਹੈ ਜਿਹੜੀ ਮੇਰੀ ਕਿਰਦਾਰ ਕੁਸ਼ੀ ਕਰਦੀ ਪਈ ਆ, ਇਸ ਕਿਤਾਬ ਨੂੰ ਪਾਬੰਦ ਕਰਨਾ ਚਾਹੀਦਾ। ਸੋ ਇਹਦੇ ਤੇ ਸਟੇ ਹੋਇਆ। ਵੈਸੇ ਪਾਬੰਦ ਨਹੀਂ ਕਹਿ ਸਕਦੇ ਆਪਾਂ, ਕਿ ਪੱਕੇ ਤੌਰ ਤੇ ਪੂਰਨ ਤੌਰ ਤੇ ਪਾਬੰਦੀ ਨਹੀਂ ਲੱਗੀ। ਮਾਮਲਾ ਜਾਨੀ ਜਿਹੜੇ ਸੁਣਵਾਈ ਆ ਹੁਣ 1 ਤਰੀਕ ਤੱਕ ਇਹਨੂੰ ਪਾਬੰਦ ਕੀਤਾ ਗਿਆ, 1 ਸਤੰਬਰ ਤੱਕ ਜੀ। ਯਾਨੀ ਕੱਲ ਨੂੰ ਇਸ ਕਿਤਾਬ ਦੇ ਭਵਿੱਖ ਦਾ ਫੈਸਲਾ ਹੋ ਜਾਏਗਾ। ਪਰ ਜੇ ਇਹ ਕਿਤਾਬ ਅਦਾਲਤ ਨੇ ਬਿਨਾਂ ਅੜਿੱਕੇ ਤੋਂ ਜਾਰੀ ਕਰਵਾ ਦਿੱਤੀ ਤੇ ਫਿਰ ਰਾਮਦੇਵ ਲਈ ਸਵਾਲਾਂ ਦੇ ਜਵਾਬ ਔਖੇ ਹੋ ਜਾਣੇ ਆ। ਇਹਦੇ ਵਿੱਚ ਕੀ ਆ, ਅਸਲ ਦੇ ਵਿੱਚ ਵੈਸੇ ਪੂਰੀ ਕਿਤਾਬ ਤੇ ਹਾਲੇ ਤੱਕ ਕਿਸੇ ਨੇ ਨਹੀਂ ਪੜ੍ਹੀ, ਪਰ ਜੋ ਇਹਦੇ ਚ ਮੋਟੇ ਅੰਸ਼ ਨੇ ਉਹ ਕੀ ਆ, ਉਹਦੇ ਚ ਇੱਕ ਆ ਕਿ ਜਦੋਂ ਇਹ ਰਾਮਦੇਵ ਆਇਆ ਜੀ, ਯਾਨੀ ਹਰਿਦੁਆਰ ਦੇ ਵਿੱਚ ਜਿਹੜਾ ਇਹਨੇ ਪਤੰਜਲੀ ਵਾਲਾ ਪ੍ਰੋਜੈਕਟ ਲਾਇਆ ਹੋਇਆ, ਜਿੱਥੇ ਇਹ ਆਇਆ ਸੀ, ਇਹ ਜਗ੍ਹਾ ਦਿੱਤੀ ਸੀਗੀ ਇਹਦੇ ਗੁਰੂ ਸ਼ੰਕਰ ਦੇਵ ਨੇ। 70 ਸਾਲ ਦੀ ਉਮਰ ਚ ਉਹ 2007 ਦੇ ਵਿੱਚ ਅਚਾਨਕ ਸੈਰ ਕਰਨ ਗਿਆ, ਗਾਇਬ ਹੋ ਗਿਆ ਤੜਕੇ। ਉਹ ਐਸਾ ਗਾਇਬ ਹੋਇਆ, ਅੱਜ ਤੱਕ ਲੱਭਿਆ ਨਹੀਂ। ਹਾਲਾਂਕਿ CBI ਨੂੰ ਇਹ ਮਾਮਲਾ ਦਿੱਤਾ ਗਿਆ, ਪਰ ਉਹ ਜਾਂਚ ਅੱਗੇ ਕਿਉਂ ਨਹੀਂ ਵਧੀ, ਇਹਦਾ ਵੀ ਜਵਾਬ ਕਿਸੇ ਕੋਲ ਨਹੀਂ। CBI ਨੇ ਗੱਲ ਤਨ ਪਤਨ ਕਿਉਂ ਨਹੀਂ ਲਾਈ, ਇਹਦਾ ਕੋਈ ਕਿਸੇ ਕੋਲ ਜਵਾਬ ਨਹੀਂ। ਔਰ ਕਮਾਲ ਦੀ ਗੱਲ ਇਹ ਹੈ ਕਿ ਜਿਸ ਦਿਨ ਰਾਮਦੇਵ ਦਾ ਗੁਰੂ ਗਾਇਬ ਹੁੰਦਾ, ਉਸ ਤੋਂ ਕੁਝ ਦਿਨ ਪਹਿਲਾਂ ਇਹ UK ਦੇ ਵਿਜ਼ਿਟ ਤੇ ਚਲਾ ਜਾਂਦਾ। ਤੇ ਇਸ ਤੋਂ ਵੀ ਕਮਾਲ ਦੀ ਗੱਲ ਆ ਕਿ ਏਡੀ ਵੱਡੀ ਖਬਰ ਮਿਲਣ ਤੋਂ ਬਾਅਦ ਵੀ ਇਹ ਉੱਥੋਂ ਆਉਂਦਾ ਨਹੀਂ, ਪਰਤਦਾ ਨਹੀਂ, ਯਾਨੀ ਉੱਥੇ ਹੀ ਸਟੇ ਕਰੀ ਰੱਖਦਾ। ਔਰ 2 ਮਹੀਨਿਆਂ ਬਾਅਦ ਆਉਂਦਾ ਜੀ। ਦੂਜੀ ਜਿਹੜੀ ਇਸ ਕਿਤਾਬ ਦੇ ਵਿੱਚ ਦੂਜੀ ਕਹਾਣੀ ਹੈ ਜਿਹੜੀ, ਉਹ ਇਹ ਕਹਾਣੀ ਹੈ ਕਿ ਅਸਲ ਦੇ ਵਿੱਚ ਆਯੁਰਵੇਦ ਦਵਾਈਆਂ ਦਾ ਲਾਇਸੈਂਸ ਇਹਦੇ ਕੋਲ ਨਹੀਂ ਸੀ। ਇਹਨੇ 8-9 ਸਾਲ ਇੱਕ ਹੋਰ ਸ਼ਖਸ ਦਾ ਲਾਇਸੈਂਸ ਵਰਤਿਆ। ਉਹਦਾ ਨਾਮ ਸੀਗਾ, ਸ਼ਾਇਦ ਇਹਦਾ ਇੱਕ ਦੋਸਤ ਸੀਗਾ, ਯੁਗਾਨੰਦ ਦਾ ਲਾਇਸੈਂਸ ਇਹਨੇ ਵਰਤਿਆ। ਉਸ ਲਾਇਸੈਂਸ ਤੇ 8 ਸਾਲ ਇਹ ਦਵਾਈਆਂ ਬਣਾ ਕੇ ਵੇਚਦਾ ਰਿਹਾ। ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਸਾਂਝਦਾਰੀ ਸੀ ਉਹ ਖਤਮ ਹੋ ਗਈ। ਔਰ ਸਾਂਝਦਾਰੀ ਖਤਮ ਹੋਣ ਤੋਂ 1 ਸਾਲ ਬਾਅਦ ਉਹਦੀ ਲਾਸ਼ ਲਹੂ ਨਾਲ ਲੱਤ-ਪੱਤ ਮਿਲਦੀ ਹੈ। ਉਹਨੂੰ ਕਿੰਨੇ ਮਾਰਿਆ, ਕਿਸ ਬੰਦੇ ਨੇ ਉਹਨੂੰ ਵਿਲੇ ਲਾਇਆ, ਅੱਜ ਤੱਕ ਉਹਦੀ ਕਹਾਣੀ ਵੀ ਲੋਕਾਂ ਤੱਕ ਸਪਸ਼ਟ ਨਹੀਂ ਹੋ ਸਕੀ। ਤੀਸਰੀ ਇੱਕ ਬੜੀ ਦਿਲਚਸਪ ਕਹਾਣੀ ਹੈ, ਰਾਜੀਵ ਦੀਕਸ਼ਤ ਦਾ ਨਾਮ ਆਮ ਤੌਰ ਤੇ ਸਾਡੇ ਕਾਲਰ ਵੀ ਲੈਂਦੇ ਜਦੋਂ ਅਸੀਂ ਕਿਤੇ ਲਾਈਵ ਕਰਦੇ ਹਾਂ ਟਾਕ ਸ਼ੋ। ਰਾਜੀਵ ਦੀਕਸ਼ਤ ਦੀ ਵੀਡੀਓ ਦੀ ਗੱਲ ਲਾਜ਼ਮੀ ਕਰਦੇ ਆ ਕਿਸੇ ਨਾ ਕਿਸੇ ਦੀ। ਤਾਂ ਉਹ ਜਿਹੜਾ ਰਾਜੀਵ ਦੀਕਸ਼ਤ ਸੀਗਾ, ਅਸਲ ਦੇ ਵਿੱਚ ਉਹ ਵੀ ਇਹਦਾ ਮਾਰਗਦਰਸ਼ਕ ਸੀਗਾ, ਮਾਰਗਦਰਸ਼ਨ ਕਰਨ ਵਾਲਾ ਇਹਦਾ ਦੋਸਤ ਸੀਗਾ, ਮਾਰਗਦਰਸ਼ਕ ਸੀਗਾ ਇਹਦਾ।
ਪਰ ਉਸ ਮਾਰਗਦਰਸ਼ਕ ਦੇ ਨਾਲ ਵੀ ਕੁਝ ਇਹੋ ਜਿਹਾ ਵਾਪਰਿਆ ਕਿ ਉਹ ਵੀ ਬਹੁਤ ਸਾਰੇ ਸਵਾਲ, ਬਹੁਤ ਸਾਰੇ ਕੀਮਤੂ ਖੜੇ ਕਰਦਾ। ਜਿੱਦਾਂ ਕਿ ਰਾਜੀਵ ਦੀਕਸ਼ਿਤ ਦੀ ਮੌਤ ਹੋ ਗਈ। ਰਾਜੀਵ ਦੀਕਸ਼ਿਤ ਦੀ ਮੌਤ ਤੋਂ ਹੋਣ ਤੋਂ ਬਾਅਦ ਦੂਜੇ ਦਿਨ ਉਹਦਾ ਸਰੀਰ ਨੀਲਾ ਪੈਣਾ ਸ਼ੁਰੂ ਹੋ ਗਿਆ ਸੀ ਜੀ, ਨੀਲਾ ਪੈਣਾ ਸ਼ੁਰੂ ਹੋ ਗਿਆ ਜਦੋਂ। ਪਰ ਬਾਵਜੂਦ ਇਸ ਤੇ ਬਹੁਤ ਸਾਰੇ ਉਹਦੇ ਮਿੱਤਰ ਉਹਨੂੰ ਚਾਹੁਣ ਵਾਲੇ ਇਸ ਗੱਲ ਤੇ ਰਾਜੀ ਸਨ ਕਿ ਇਹਦਾ ਪੋਸਟਮਾਰਟਮ ਕਰਾਇਆ ਜਾਵੇ, ਪਰ ਰਾਮਦੇਵ ਇਸ ਗੱਲ ਤੇ ਰਾਜੀ ਨਹੀਂ ਹੋਇਆ, ਪੋਸਟਮਾਰਟਮ ਨਹੀਂ ਹੋਣ ਦਿੱਤਾ ਗਿਆ। ਤੇ ਅਸਲ ਦੇ ਵਿੱਚ ਕਹਾਣੀ ਕੀ ਸੀ ਕਿ ਜੋ ਆ ਸਵਦੇਸ਼ੀ ਦਾ ਨਾਰਾ ਇਹ ਲਾਈ ਜਾਂਦਾ ਕਿ ਜੀ ਮਲਟੀਨੈਸ਼ਨਲ ਕੰਪਨੀਆਂ ਦਾ ਬਾਈਕਾਟ ਕਰੋ, ਸਵਦੇਸ਼ੀ ਉਤਪਾਦ ਹੈ ਜਿਹੜੇ ਉਹ ਵਰਤੋ, ਸਵਦੇਸ਼ੀ ਨਾਰਾ ਅਸਲ ਦੇ ਵਿੱਚ ਉਹਨੇ ਇਹਨੂੰ ਕੱਢ ਕੇ ਦਿੱਤਾ ਸੀ ਰਾਜੀਵ ਦੀਕਸ਼ਿਤ ਨੇ ਜੀ। ਸੋ ਰਾਜੀਵ ਦੀਕਸ਼ਿਤ ਦੀ ਮੌਤ ਵੀ ਹੈ ਜਿਹੜੀ ਉਹ ਵੀ ਇੱਕ ਸਸਪੈਂਸ ਆ। ਸੋ ਇਸ ਕਿਤਾਬ ਦੇ ਵਿੱਚ ਇਹਨਾਂ ਸਾਰੀਆਂ ਮੌਤਾਂ ਨੂੰ ਤਰਤੀਬਵਾਰ ਦੱਸਿਆ ਗਿਆ ਔਰ ਸ਼ੰਕੇ ਖੜੇ ਕੀਤੇ ਗਏ ਆ ਕਿ ਇਹਨਾਂ ਮੌਤਾਂ ਦਾ ਸਬੰਧ ਹੈ ਜਿਹੜਾ ਉਹ ਕਿਤੇ ਨਾ ਕਿਤੇ ਕਿਸੇ ਸ਼ਖਸ ਦੇ ਨਾਲ ਜਾ ਕੇ ਜੁੜਦਾ ਜ਼ਰੂਰ ਹੈ। ਸੋ ਲਿਹਾਜ਼ਾ ਰਾਮਦੇਵ ਨੂੰ ਇਹ ਕਿਤਾਬ ਜਿਹੜੀ ਜਚੀ ਨਹੀਂ। ਉਹਨੇ ਜਿਹੜੀ ਪੱਤਰਕਾਰ ਦੀ ਬਹੁਤ ਵੱਡੀ ਕਾਲਣਾ, ਬਹੁਤ ਲੰਮੀ ਕਾਲਣਾ ਸੀ ਜਿਹੜੀ, ਉਹਨੂੰ ਇੱਕ ਵਾਰ ਪਾਬੰਦ ਕਰ ਦਿੱਤਾ। ਹੁਣ ਅਦਾਲਤ ਉਹਨੂੰ ਪੱਕਿਆਂ ਤੌਰ ਤੇ ਪਾਬੰਦ ਕਰਦੀ ਹੈ ਜਾਂ ਵਕਤੀ ਤੌਰ ਤੇ ਕਰਦੀ ਹੈ, ਉਹ ਕੱਲ ਨਿਸ਼ਚਿਤ ਹੋਏਗਾ। ਪਰ ਰਾਮਦੇਵ ਜਦੋਂ ਦਾ ਚੜ੍ਹਾਈ ਕਰਨ ਲੱਗਿਆ ਉਦੋਂ ਦਾ ਹੀ ਵਿਵਾਦ ਨਾਲ ਲੂੰਗੀ ਦੇ ਬੰਨੀ ਬੈਠਾ। ਜਿੱਦਾਂ ਤੁਹਾਨੂੰ ਪਤਾ ਨਾ, ਆਈਲੈਂਡ ਦਾ ਇੱਕ ਰੌਲਾ ਪੈ ਗਿਆ ਸੀ, ਇੱਕ ਟਾਪੂ ਇਹਨੇ ਖਰੀਦਿਆ ਸੀ ਬਾਹਰ, ਉਹਦਾ ਵੀ ਰੌਲਾ ਪੈ ਗਿਆ ਸੀਗਾ ਕਿ ਇਸ ਬੰਦੇ ਨੇ ਜਿਸ ਬੰਦੇ ਤੋਂ ਆਈਲੈਂਡ ਖਰੀਦਿਆ ਉੱਥੇ ਬਾਹਰ, ਤੇ ਉਹਨੂੰ ਭਾਰਤ ਦੇ ਵਿੱਚ ਉਨੀ ਕੀਮਤ ਦੀ ਜਾਇਦਾਦ ਦੇ ਦਿੱਤੀ ਤੇ ਦੱਸ ਦਿੱਤਾ ਜੀ ਦੇਖੋ ਮੈਨੂੰ ਤੇ ਇਹਨੇ ਤੋਹਫਾ ਦਿੱਤਾ, ਤੇ ਉਧਰੋਂ ਉਹਨੇ ਕਹਿ ਦਿੱਤਾ ਸੀ ਕਿ ਬਾਬਾ ਜੀ ਨੇ ਮੈਨੂੰ ਇੱਥੇ ਤੋਹਫਾ ਦਿੱਤਾ। ਤੋਹਫਿਆਂ ਦੀ ਅਦਲਾ ਬਦਲੀ ਵੀ ਬਾਬਾ ਕਰਦਾ ਰਿਹਾ। ਫਿਰ ਉਹ ਮੁਰਦਿਆਂ ਦੀ ਮਿੱਝ ਦਵਾਈਆਂ ਚ ਪੈਣ ਵਾਲਾ, ਬਹੁਤ ਕੁਛ ਹੈ ਇਸ ਬਾਬੇ ਦੇ ਨਾਲ ਜੁੜਿਆ। ਸੋ ਇਹ ਕਿਤਾਬ ਹੈ, ਸ਼ਾਇਦ ਹੋਰ ਵੀ ਕੁਛ ਖੁਲਾਸੇ ਕਰੇਗੀ, ਪਰ ਸਾਨੂੰ ਇੰਤਜ਼ਾਰ ਕਰਨਾ ਪਵੇਗਾ ਕਿ ਇਸ ਕਿਤਾਬ ਤੇ ਪਾਬੰਦੀ ਪੂਰਨ ਤੌਰ ਤੇ ਲਾਗੂ ਰਹਿੰਦੀ ਹੈ ਜਾਂ ਫਿਰ ਪਾਬੰਦੀ ਟੁੱਟਦੀ ਹੈ। ਜੇ ਪਾਬੰਦੀ ਟੁੱਟਦੀ ਹੈ ਤੇ ਫਿਰ ਬਹੁਤ ਸਾਰੇ ਤਲਿਸਮ ਵੀ ਟੁੱਟ ਸਕਦੇ ਆ। ਜੀ ਜੀ। ਤੇ ਬਹੁਤ ਵਾਰੀ ਏਦਾਂ ਮਿੰਟੂ ਜੀ ਦੇਖਿਆ ਜਾਂਦਾ, ਜਦੋਂ ਕਿਸੇ ਕਿਤਾਬ ਨੂੰ ਵੈਸੇ ਵੀ ਜ਼ਿਆਦਾ ਹਿੱਟ ਕਰਨਾ ਹੋਵੇ, ਕਿਤੇ ਨਾ ਕਿਤੇ ਕੰਟਰੋਵਰਸੀ ਵੀ ਜਿਹੜੀ ਹੋ ਜਾਂਦੀ ਆ। ਪਰ ਜਿੱਦਾਂ ਦੀਆਂ ਚੀਜ਼ਾਂ ਤੁਸੀਂ ਦੱਸ ਰਹੇ ਆ, ਇਹਦੇ ਵਿੱਚ ਤਾਂ ਇਹਦੇ ਮੈਨੂੰ ਲੱਗਦਾ ਆਪ ਹੀ ਨੰਗੇ ਹੋਣ ਦੇ ਚਾਂਸ ਜ਼ਿਆਦਾ ਹੈ। ਤਾਂ ਹੀ ਫਿਰ ਅਦਾਲਤ ਤੱਕ ਤਾਂ ਹੀ ਫਿਰ ਇਹਨੇ ਆਪ ਪਹੁੰਚ ਕੀਤੀ ਹੈ ਨਾ ਜੀ। ਇਹ ਕੁਛ ਨਾ ਕੁਛ ਗੜਬੜ ਲੱਗਦੀ ਹੈ ਜਾਂ ਉਹਨੂੰ ਲੱਗਦਾ ਹੈ ਕਿ ਕਿਤੇ ਕੱਲ ਨੂੰ ਮੇਰੀ ਵਾਰੀ ਨਾ ਆ ਜਾਵੇ। ਔਰ ਜਾਂਚਾਂ ਪੜਤਾਲਾਂ ਇਹਨਾਂ ਇਹੋ ਜਿਹੇ ਕੇਸਾਂ ਦੀਆਂ ਚੱਲ ਪੈਂਦੀਆਂ ਹੁੰਦੀਆਂ, ਵਕਤੀ ਤੌਰ ਤੇ ਰੁਕੀਆਂ ਰਹਿੰਦੀਆਂ, ਪਰ ਜਦੋਂ ਚੱਲਣ ਤੇ ਆਉਂਦੀਆਂ ਫਿਰ ਭਮੀਰੀ ਵਾਂਗੂ ਘੁੰਮੀ ਜਾਂਦੀਆਂ ਤੇ ਨਾਲ ਬੰਦੇ ਨੂੰ ਵੀ ਘੁਮਾਈ ਜਾਂਦੀਆਂ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ, ਮੌੜ ਮੰਡੀ ਬੰਬ ਧਮਾਕੇ ਦੀ ਪੈੜ ਵੀ ਕਹਿੰਦੇ ਸਰਸੇ ਨੂੰ ਆ। ਉਧਰ ਸਰਸੇ ਵਾਲੇ ਦੇ ਜਿਹੜੇ ਗਨਮੈਨ ਵਿਭਾਗ ਨੇ ਘਰ ਨੂੰ ਤੋਰੇ। ਦੇਖੋ ਜਿਹੜਾ ਮੌੜ ਦੇ ਵਿੱਚ ਬੰਬ ਧਮਾਕਾ ਹੋਇਆ ਸੀ, ਤੁਹਾਨੂੰ ਯਾਦ ਹੋਣਾ ਇਲੈਕਸ਼ਨ ਤੋਂ 3-4 ਦਿਨ ਪਹਿਲਾਂ ਹੋਇਆ। ਬਿਲਕੁਲ ਬਿਲਕੁਲ ਜੀ। ਉਸ ਬੰਬ ਧਮਾਕੇ ਨੇ ਸਾਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀਗਾ ਕਿ ਕੀ ਬਣ ਗਿਆ। ਇੱਕ ਵੇਲਾ ਤੇ ਇਹ ਵੀ ਆ ਗਿਆ ਸੀ ਕਿ ਲੋਕ ਸੋਚ ਰਹੇ ਸਨ ਕਿ ਇਲੈਕਸ਼ਨ ਹੋਵੇਗਾ ਵੀ ਜਾਂ ਨਹੀਂ। ਇਹ ਵੀ ਇੱਕ ਸਵਾਲ ਖੜਾ ਹੋ ਗਿਆ ਸੀ। ਉਸ ਤੋਂ ਬਾਅਦ ਇਹਦੀ ਜਾਂਚ ਪੜਤਾਲ ਕੌਮੀ ਏਜੰਸੀਆਂ ਨੇ ਵੀ ਕੀਤੀ, ਸਾਡੀਆਂ ਇੱਥੋਂ ਦੀਆਂ ਲੋਕਲ ਪੜਤਾਲੀ ਏਜੰਸੀਆਂ ਜਿਹੜੀਆਂ ਉਹਨਾਂ ਨੇ ਵੀ ਕੀਤੀ, ਪਰ ਕਿਸੇ ਦੇ ਵੀ ਪਿੜ ਪੱਲੇ ਗੱਲ ਨਹੀਂ ਪਈ। ਪੰਜਾਬ ਪੁਲਿਸ ਵੀ ਬਕਾਇਦਾ ਇੱਕ ਜਾਂਚ ਪੜਤਾਲ ਕਰਦੀ ਪਈ ਸੀ, ਕੌਮੀ ਏਜੰਸੀਆਂ ਵੀ ਕਰਦੀਆਂ ਪਈਆਂ ਸਨ, ਇੱਥੋਂ ਤੱਕ ਕਿ ਫੌਜ ਦੀ ਵੀ ਸਹਾਇਤਾ ਲਈ ਗਈ, ਪਰ ਕੇਸ ਅਨਟ੍ਰੇਸ ਹੀ ਰਿਹਾ। ਇਹ ਕੇਸ ਹੱਲ ਨਹੀਂ ਹੋ ਸਕਿਆ। ਹੁਣ ਕੁਛ ਸੁਰਾਗ ਮਿਲੇ ਨੇ। ਸੁਰਾਗ ਕਿੱਥੋਂ ਮਿਲੇ ਆ? ਸੁਰਾਗ ਮਿਲੇ ਆ ਜੋ ਕਾਫਲਾ ਆਇਆ ਸੀਗਾ ਗੁਰਮੀਤ ਇਨਸਾਨ ਦਾ, ਜਦੋਂ ਇੱਕ ਕਚਹਿਰੀ ਚ ਆਇਆ ਫੈਸਲਾ ਸੁਣਨ, ਜਿਹੜਾ ਕਾਫਲਾ ਆਇਆ ਸੀ ਉਹਦੇ ਵਿੱਚ ਜਿਹੜੀ ਫਾਇਰ ਬ੍ਰਿਗੇਡ ਦੀ ਗੱਡੀ ਆ, ਜਿਹੜੇ ਉਹਦੇ ਚੋਂ ਕੁਛ ਕੈਮੀਕਲ ਮਿਲੇ ਆ, ਉਹ ਦੱਸਦੇ ਆ ਕਿ ਜਿਹੜੇ ਕੈਮੀਕਲ ਠੀਕ ਉਸੇ ਤਰ੍ਹਾਂ ਦੇ ਆ ਜਿਹੜੇ ਕੈਮੀਕਲ ਇਸ ਬੰਬ ਧਮਾਕੇ ਚ ਵਰਤੇ ਗਏ ਸਨ। ਦੱਸੋ, ਹੁਣ ਬਠਿੰਡਾ ਪੁਲਿਸ ਦੇ ਕੰਨ ਖੜੇ ਹੋ ਗਏ ਆ ਨਾਲ ਦੀ ਨਾਲ। ਇਹਨਾਂ ਦੋਨਾਂ ਜਿਹੜੀਆਂ ਕੈਮੀਕਲ ਦੀਆਂ ਇਹ ਬਰਾਮਦਗੀਆਂ ਨੇ ਜਾਂ ਕੈਮੀਕਲਾਂ ਦੇ ਜਿਹੜੇ ਸੁਰਾਗ ਲੱਗੇ ਆ, ਇਹਨਾਂ ਦੀ ਸਿਮਿਲੈਰਿਟੀ ਹੈ ਜਿਹੜੀ ਉਹ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀ ਆ। ਬਠਿੰਡਾ ਪੁਲਿਸ ਉਹ ਫੋਰੈਂਸਿਕ ਰਿਪੋਰਟ ਲੈ ਕੇ ਉੱਧਰੋਂ ਤੁਰ ਪਈ ਆ ਕਿ ਉਹ ਜੇ ਰਿਪੋਰਟ ਮੈਚ ਕਰਦੀ ਆ, ਦੋਨੇ ਰਿਪੋਰਟਾਂ ਇੱਕ ਦੂਜੇ ਦੇ ਨਾਲ ਮੇਲ ਖਾ ਜਾਂਦੀਆਂ, ਤੇ ਫਿਰ ਇਹ ਸਥਿਤੀ ਹੈ ਜਿਹੜੀ ਉਹ ਬਹੁਤ ਹੱਦ ਤੱਕ ਸਪਸ਼ਟ ਹੋ ਜਾਏਗੀ। ਅਸਲ ਦੇ ਵਿੱਚ ਕਹਾਣੀ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਹਰਮਿੰਦਰ ਜੱਸੀ ਸੀ ਜਿਹਦੇ ਕਾਫਲੇ ਦੇ ਕੋਲ ਇਹ ਬੰਬ ਧਮਾਕਾ ਹੋਇਆ, ਬੜਾ ਬਾਲ ਬਚਿਆ ਸੀ ਉਹ ਇਹਦਾ ਕੁੜਮ ਆ, ਇਸ ਡੇਰੇਦਾਰ ਦਾ ਕੁੜਮ ਆ। ਔਰ ਕੋਈ ਸਮਾਂ ਸੀਗਾ ਐਸਾ ਕਿ ਕਾਂਗਰਸ ਨੂੰ ਇਸ ਡੇਰੇਦਾਰ ਦੇ ਕੋਲ ਲਿਜਾਣ ਤੱਕ
ਜੱਸੀ ਦੀ ਬਹੁਤ ਵੱਡੀ ਭੂਮਿਕਾ 2002 ਦੇ ਵਿੱਚ ਡੇਰੇ ਨੇ ਜੇ ਵੋਟਾਂ ਪਾਈਆਂ ਸੀ ਤੇ ਹਰਮਿੰਦਰ ਜੱਸੀ ਦਾ ਸਿੱਧੇ ਰੂਪ ਦੇ ਵਿੱਚ ਉਹਦਾ ਬਹੁਤ ਵੱਡਾ ਰੋਲ ਸੀ। ਪਰ ਬਾਅਦ ਦੇ ਵਿੱਚ ਜਦੋਂ ਸਲਾਬਤਪੁਰ ਦੇ ਵਿੱਚ ਇਹਨੇ ਜਾਮੀ ਇਨਸਾਫ ਪਿਆ ਗੁਰੂ ਸਾਹਿਬ ਦੀ ਰੀਸ ਕਰਕੇ, ਉਸ ਤੋਂ ਬਾਅਦ ਜੱਸੀ ਤੇ ਦਬਾਅ ਬਣ ਗਿਆ, ਕਿਉਂਕਿ ਜੱਸੀ ਨੇ ਇੱਥੇ ਇਲੈਕਸ਼ਨ ਲੜਨਾ ਸੀ ਪੰਜਾਬ ਦੇ ਵਿੱਚ, ਉਹਦੀ ਆਪਣੀ ਮਜਬੂਰੀ ਸੀ, ਇਹ ਆਪਣੇ ਕੁੜਮ ਦੇ ਨਾਲ ਖੁੱਲੇ ਰੂਪ ਚ ਨਹੀਂ ਸੀ ਖੜ ਸਕਦਾ। ਤਾਂ ਡੇਰੇਦਾਰ ਨੂੰ ਇਸ ਗੱਲ ਦਾ ਕਿਤੇ ਨਾ ਕਿਤੇ ਮਲਾਲ ਸੀ ਕਿ ਕੁੜਮ ਹੋਵੇ ਮੇਰਾ ਤੇ ਇਹਨੇ ਮੇਰੇ ਦਮ ਚ ਦਮ ਨਹੀਂ ਭਰਿਆ। ਇਹ ਵੀ ਇੱਕ ਬਖੇੜਾ ਸੀਗਾ। ਦੂਜਾ ਹੈ ਕਿ ਇਹਦਾ ਜਿਹੜਾ ਆਪਸ ਦਾ ਇਹਨਾਂ ਦਾ ਰਿਸ਼ਤਾ ਜਿਹੜਾ ਕਿ ਧੀ ਪੁੱਤ ਨਾਲ ਜੁੜਿਆ ਇੱਕ ਦੂਜੇ ਦੇ ਨਾਲ, ਉਸ ਰਿਸ਼ਤੇ ਦੇ ਵਿੱਚ ਵੀ ਦੱਸਦੇ ਆ ਕਿ ਕੁਛ ਨਾ ਕੁਛ ਇੱਕ ਮੌਕੇ ਖਟਾਸ ਆਈ ਸੀਗੀ, ਤਾਂ ਕਰਕੇ ਦੋਨਾਂ ਪਰਿਵਾਰਾਂ ਦਾ ਥੋੜਾ ਜਿਹਾ ਡਿਸਪਿਊਟ ਵੀ ਚੱਲਦਾ ਸੀ। ਇਹ ਰਾਜਸੀ ਡਿਸਪਿਊਟ ਵੀ ਆ, ਪਰਿਵਾਰਕ ਡਿਸਪਿਊਟ ਵੀ ਆ। ਚਲੋ ਇਹਦੇ ਵਿੱਚ ਜੇ ਆਪਾਂ ਨਾ ਜਾਈਏ, ਹੁਣ ਇੰਤਜ਼ਾਰ ਇਸ ਗੱਲ ਦਾ ਕਰਨਾ ਪਵੇਗਾ ਕਿ ਕੀ ਇਹ ਜਿਹੜੀਆਂ ਰਿਪੋਰਟਾਂ ਨੇ ਦੋਵੇਂ ਜਿਹੜੇ ਉੱਥੇ ਕੈਮੀਕਲ ਬਰਾਮਦ ਹੋਏ ਆ ਤਾਂ ਜਾਂ ਜਿਹੜੇ ਇੱਥੇ ਵਰਤੇ ਗਏ, ਕਿ ਇਹਨਾਂ ਦੇ ਵਿੱਚ ਬਰੋਬਰਤਾ ਇਕਸਾਰਤਾ ਹੈ। ਜੇ ਨਹੀਂ ਤਾਂ ਫਿਰ ਤੇ ਚਲੋ ਮਸਲਾ ਖਤਮ ਹੀ ਖਤਮ ਆ। ਜੇ ਇਹਨਾਂ ਦੇ ਵਿੱਚ ਇਕਸਾਰਤਾ ਪਾਈ ਜਾਂਦੀ ਹੈ, ਦੋਵੇਂ ਇੱਕੋ ਜਿਹੇ ਪਾਏ ਜਾਂਦੇ, ਦੋਨਾਂ ਦਾ ਮੇਲ ਪਾਇਆ ਜਾਂਦਾ, ਤੇ ਫਿਰ ਸਥਿਤੀ ਬੜੀ ਕਸੂਤੀ ਹੋ ਜਾਏਗੀ। ਵੈਸੇ ਸਥਿਤੀ ਇਹਦੇ ਲਈ ਵਾਕਈ ਬਹੁਤ ਕਸੂਤੀ ਹੋਈ ਪਈ ਆ। ਲੋਕ ਇਹਦੀਆਂ ਫੋਟੋਆਂ ਜਿਹੜੀਆਂ 5-5 ਹਜ਼ਾਰ ਚ ਡੇਰੇ ਤੋਂ ਖਰੀਦ ਕੇ ਲਿਆਉਂਦੇ ਸਨ, ਉਹ ਨਾਲੀਆਂ ਚ ਸੁੱਟੀ ਜਾਂਦੇ ਆ, ਉਹ ਨਹਿਰਾਂ ਚ ਵਹਾਈ ਜਾਂਦੇ ਆ। ਅੱਜ ਅਜਨਾਲੇ ਦੇ ਲਾਗੇ 4-5 ਪਰਿਵਾਰ ਆਪ ਹੀ ਉੱਥੇ ਗੁਰੂ ਘਰ ਤੱਕ ਪਹੁੰਚ ਕਰਕੇ ਉਹ ਜਿਹੜੇ ਲੌਕਟ ਜੇ ਤਾਂ ਜਾਂ ਜਿਹੜਾ ਹੋਰ ਇਹਨਾਂ ਦਾ ਸਾਜੋ ਸਮਾਨ ਸੀ, ਉਹ ਇੱਕ ਟੋਆ ਪੁੱਟ ਕੇ ਮਿੱਟੀ ਚ ਗੱਡ ਆਏ। ਉਹ ਕਹਿੰਦੇ ਜੀ ਕਿ ਸਾਡੇ ਸਾਹਮਣੇ ਦਾ ਨਾਂ ਨਾ ਲਓ, ਸਾਨੂੰ ਸਰੂਪੇ ਪਾਓ ਤੇ ਸਾਨੂੰ ਗੁਰੂ ਘਰ ਦਾਖਲ ਕਰੋ, ਅਸੀਂ ਤੌਬਾ ਕਰਕੇ ਆਏ ਆ। ਲੋਕ ਬੜੀ ਸ਼ਿੱਦਤ ਦੇ ਨਾਲ ਨਾ ਮੋਹ ਭੰਗ ਕਰੀ ਜਾਂਦੇ ਆ। ਇਹ ਇੱਕ ਨਵਾਂ ਸਿਨੈਰੀਓ ਸਾਡੇ ਸਾਹਮਣੇ ਆਉਂਦਾ ਪਿਆ। ਨਹੀਂ ਤੇ ਲੋਕ ਬੜੇ ਜਨੂਨੀ ਸਨ ਇਸ ਡੇਰੇ ਪ੍ਰਤੀ, ਪਰ ਹੁਣ ਮੋਹ ਥੋੜਾ ਜਿਹਾ ਫਿੱਕਾ ਪੈ ਗਿਆ। ਦੂਜੇ ਪਾਸੇ ਜੇ ਆਪਾਂ ਇਸ ਮਾਮਲੇ ਦੇ ਨਾਲ ਇੱਕ ਦੋ ਅਪਡੇਟਸ ਹੋਰ ਜੇ ਸ਼ੇਅਰ ਕਰ ਦਈਏ ਤਾਂ ਉਹਦੇ ਵਿੱਚ ਇਹ ਹੈ ਕਿ ਇੱਕ ਤੇ ਜਿਹੜੇ ਇਹਨਾਂ ਦੇ ਗਾਰਡਸ ਫੜੇ ਸੀਗੇ, ਜਿਹੜੇ ਪਰਸਨਲ ਗਾਰਡ ਸੀ, ਜਿਹੜੇ 5 ਹਰਿਆਣਵੀ ਪੁਲਿਸ ਦੇ ਸੀਗੇ, ਉਹਨਾਂ ਨੂੰ ਨੌਕਰੀਆਂ ਪੱਕਾ ਹੀ ਤੋੜ ਦਿੱਤਾ ਗਿਆ, ਨੌਕਰੀ ਤੋਂ ਕੱਢ ਦਿੱਤਾ ਗਿਆ। ਉਹਨਾਂ ਦੇ ਖਿਲਾਫ ਦੇਸ਼ ਧਰੋਹ ਦਾ ਮੁਕੱਦਮਾ ਸੀ। 2 ਸਿਵਿਲੀਅਨ ਹੈ ਜਿਹੜੇ, ਉਹ ਤੇ ਚਲੋ ਨੌਕਰੀ ਤੇ ਹੈ ਨਹੀਂ, ਪਰ ਜਿਹੜੇ ਹਰਿਆਣਾ ਪੁਲਿਸ ਦੇ ਜਵਾਨ ਸੀ ਉਹਨਾਂ ਨੂੰ ਪੱਕਾ ਹੀ ਬਰਖਾਸਤ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਇਹਦਾ ਇੱਕ ਹੋਰ ਬਹੁਤ ਖਾਸ ਹੈ ਬੰਦਾ ਸੁਰਿੰਦਰ ਧੀਮਾਨ। ਸੁਰਿੰਦਰ ਧੀਮਾਨ ਨੂੰ ਵੀ ਅੱਜ ਗ੍ਰਿਫਤਾਰ ਕਰ ਲਿਆ ਗਿਆ। ਸੁਰਿੰਦਰ ਧੀਮਾਨ ਪੇਸ਼ੇ ਤੋਂ ਪੱਤਰਕਾਰ ਆ ਔਰ ਇਹਨਾਂ ਦੇ ਡੇਰੇ ਦੇ ਅਖਬਾਰ ਦੇ ਪੱਤਰਕਾਰ ਆ। ਵੈਸੇ ਕਮਾਲ ਦੇ ਨੇ ਇਹਨਾਂ ਦੇ ਪੱਤਰਕਾਰ ਵੀ, ਜਦੋਂ ਲੋੜ ਪੈਂਦੀ ਹੈ, ਜਦੋਂ ਭੀੜ ਪੈਂਦੀ ਹੈ ਡੇਰੇ ਤੇ, ਉਹ ਕਲਮ ਛੱਡ ਕੇ ਤੇ ਪੈਟਰੋਲ ਵਾਲੀ ਪੀਪੀ ਵੀ ਫੜ ਲੈਂਦੇ। ਇਹੋ ਜਿਹੇ ਪੱਤਰਕਾਰ ਵੀ ਨਹੀਂ ਲੱਭਣੇ। ਤੇ ਜੇ ਪੈਟਰੋਲ ਰੱਖਦੇ ਆ, ਉਹ ਰੱਖਦੇ ਤੇ ਦੂਜੇ ਹੱਥ ਨਾਲ ਭੀੜਾਂ ਨੂੰ ਇਸ਼ਾਰਾ ਕਰ ਦਿੰਦੇ ਕਿ ਚੱਕ ਦਿਓ ਫੱਟਾ। ਸੋ ਇਹਨਾਂ ਦੇ ਪੱਤਰਕਾਰ ਵੀ ਇਹੋ ਜਿਹੇ ਆ। ਪੱਤਰਕਾਰ ਦੇ ਪੱਤਰ ਪਾੜੀ ਆ, ਉਹਨੂੰ ਵੀ ਕਾਬੂ ਕਰ ਲਿਆ। ਹੁਣ ਰਹਿ ਗਿਆ ਅਦਿੱਤਿਆ ਇਨਸਾਨ। ਅਦਿੱਤਿਆ ਇਨਸਾਨ ਨੂੰ ਅਦਿੱਤਿਆ ਹਿੰਸਾ ਵੀ ਕਹਿੰਦੇ ਆ। ਸੋ ਉਹ ਜਿਹੜਾ ਅਦਿੱਤਿਆ ਹਿੰਸਾ ਹੈ, ਉਹ ਕਦੋਂ ਫੜਿਆ ਜਾਂਦਾ ਉਹ ਵੇਖਣਾ ਹੋਏਗਾ। ਪਰ ਇਸ ਡੇਰੇਦਾਰ ਦੀ ਜਿਹੜੀ ਚੜਾਈ ਸੀ, ਉਹ ਕਿਤੇ ਨਾ ਕਿਤੇ ਮੱਧਮ ਪੈਂਦੀ ਨਜ਼ਰ ਆਉਂਦੀ, ਫਿੱਕੀ ਪੈਂਦੀ ਨਜ਼ਰ ਆਉਂਦੀ ਹੈ। ਬਹੁਤ ਸਾਰੀਆਂ ਤਸਵੀਰਾਂ ਨਾ ਸਿਰਫ ਪੰਜਾਬ ਚੋਂ ਨਾਲਿਆਂ ਨਹਿਰਾਂ ਚ ਲੱਭਦੀਆਂ ਪਈਆਂ, ਬਲਕਿ ਜਿਹੜਾ ਇਹਦਾ ਜੱਦੀ ਜ਼ਿਲ੍ਹਾ ਹੈ ਗੰਗਾਨਗਰ, ਉੱਥੋਂ ਵੀ ਇਹ ਖਬਰ ਆਉਂਦੀ ਪਈ ਆ ਕਿ ਬਹੁਤ ਸਾਰੀਆਂ ਤਸਵੀਰਾਂ ਲੋਕਾਂ ਨੇ ਰਾਤ ਬਰਾਤੇ ਜਿਹੜੀਆਂ ਚੁੱਕ ਕੇ ਗਲੀ ਚ ਸੁੱਟ ਦਿੱਤੀਆਂ। ਉਹ ਜਿਹੜੀਆਂ ਤਸਵੀਰਾਂ ਲੋਕੀ ਹਿੱਕ ਨਾਲ ਲਾਈ ਫਿਰਦੇ ਸੀ, ਉਹੀ ਤਸਵੀਰਾਂ ਨੂੰ ਹੁਣ ਠੁੱਡੇ ਮਾਰੀ ਜਾਂਦੇ ਆ। ਇਹ ਬਦਲੇ ਸਮੇਂ ਦੀ ਇੱਕ ਨਵੀਂ ਜੀ ਤੋਰ ਵੇਖਦੇ ਪਏ ਆ। ਜੀ ਬਿਲਕੁਲ। ਡੇਰਿਆਂ ਤੋਂ ਮੈਨੂੰ ਲੱਗਦਾ ਦੁਨੀਆ ਤੌਬਾ ਕਰੇ ਤਾਂ ਇਹ ਚੰਗੀ ਗੱਲ ਹੀ ਆ। ਉਧਰ ਸੁਖਪਾਲ ਖਹਿਰਾ ਨੇ ਵੀ ਆਪਣਾ ਜਿਹੜਾ ਸਟੈਂਡ ਸਪਸ਼ਟ ਕੀਤਾ, ਕਹਿੰਦੇ ਨਹੀਂ ਮੰਗਣ ਜਾਵਾਂਗੇ ਡੇਰਿਆਂ ਤੋਂ ਵੋਟਾਂ। ਦੇਖੋ, ਸੁਖਪਾਲ ਸਿੰਘ ਖਹਿਰਾ ਇੱਕੋ ਇੱਕ ਨੇਤਾ ਸੀਗਾ, ਵਾਹਿਦ ਨੇਤਾ ਸੀਗਾ, ਜਿਹਨੇ ਸਭ ਤੋਂ ਪਹਿਲਾਂ ਪੀੜਤਾਂ ਦੇ ਹੱਕ ਦੇ ਵਿੱਚ ਖਲੋਣ ਦਾ ਤਹਈਆ ਕੀਤਾ। ਨਹੀਂ ਤੇ ਸਾਰੇ ਰਾਜਸੀ ਬੜਾ ਨਾਪ ਤੋਲ ਕੇ ਚੋਪੜ ਕੇ ਜੀ ਬਿਆਨ ਦੇਈ ਜਾਂਦੇ ਸੀਗੇ, ਦੇਖੋ ਜੀ ਅਸੀਂ ਕਾਨੂੰਨ ਦਾ ਸਨਮਾਨ ਕਰਦੇ ਹਾਂ, ਜੋ ਫੈਸਲਾ ਆਇਆ ਸਾਰਿਆਂ ਨੂੰ ਸਨਮਾਨ ਕਰਨਾ ਚਾਹੀਦਾ। ਇਹ ਸਨਮਾਨ ਨਹੀਂ, ਅਸਲ ਦੇ ਵਿੱਚ ਪੀੜਤਾਂ ਦਾ ਅਪਮਾਨ ਕਰਦੇ ਪਏ ਸਨ। ਉਹਨਾਂ ਦੇ ਨਾਲ ਖੁੱਲ ਕੇ ਨਹੀਂ ਖੜਦੇ। ਹਾਲੇ ਵੀ ਇਹਨਾਂ ਨੂੰ ਇਸ ਡੇਰੇਦਾਰ ਦੀ ਝਾਕ ਆ ਕਿ ਅੱਜ ਦੀ ਕੱਲ ਕਿਤੇ ਨਾ ਕਿਤੇ ਕੰਮ ਆ ਜਾਊ। ਹਾਲਾਂਕਿ ਕੰਮ ਆਉਣ ਜੋਗਾ ਉਹਦਾ ਕੰਮ ਖਰਾਬ ਹੀ ਹੋਇਆ ਪਿਆ। ਜੇਲ੍ਹ ਦੇ ਵਿੱਚੋਂ ਤੇ ਹੋਰ ਹੀ ਖਬਰਾਂ ਆਉਂਦੀਆਂ ਪਈਆਂ ਕਿ ਉੱਥੇ ਝੱਲ ਬਲਲੀਆਂ ਜਿਹੀਆਂ ਮਾਰੀ ਜਾਂਦਾ, ਪਤਾ ਨੀ ਕੀ ਕੁਛ ਕਰੀ ਜਾਂਦਾ। ਸੋ ਇਹ ਹੁਣ ਜਿਹੜੀ
ਇਹਨਾਂ ਨੇ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਇੱਕ ਸਪਸ਼ਟ ਨੀਤੀ ਇਖਤਿਆਰ ਕਰ ਲਈ ਹੈ ਕਿ ਅਸੀਂ ਡੇਰਿਆਂ ਦੇ ਵਿੱਚ ਨਹੀਂ ਜਾਵਾਂਗੇ। ਇਹਦੇ ਨਾਲ ਕੀ ਹੋਏਗਾ ਰਾਜ ਕਰਮਵੀਰ ਸਿੰਘ ਜੀ, ਜਿੱਦਾਂ ਅੱਗੇ ਦਬਾਅ ਬਣਿਆ ਦੂਸਰਿਆਂ ਨੂੰ ਬਿਆਨ ਦੇਣੇ ਪਏ, ਚਲੋ ਘੱਟੋ ਘੱਟ ਉਹ ਖੁੱਲ ਕੇ ਤੇ ਭਾਵੇਂ ਨਹੀਂ ਪੀੜਤਾਂ ਦੇ ਨਾਲ ਖੜੇ ਪਰ ਉਹਨਾਂ ਨੂੰ ਬਿਆਨ ਤੇ ਦੇਣੇ ਪਏ ਸਨ ਨਾ, ਸਵਾਗਤ ਤੇ ਕਰਨਾ ਪਿਆ ਸੀ ਫੈਸਲੇ ਦਾ। ਤਾਂ ਇਹਦੇ ਨਾਲ ਇੱਕ ਸਿਆਸੀ ਦਬਾਅ ਜ਼ਰੂਰ ਬਣੇਗਾ ਦੂਜਿਆਂ ਤੇ ਵੀ, ਜਾਂ ਤੇ ਉਹ ਖੁੱਲ ਕੇ ਡੇਰਿਆਂ ਦੇ ਨਾਲ ਖੜ ਜਾਣਗੇ ਤੇ ਜਾਂ ਫਿਰ ਉਹ ਵੀ ਇਹਨਾਂ ਵਾਂਗੂ ਰੌਲਾ ਪਾਉਣਗੇ ਕਿ ਨਹੀਂ ਡੇਰਿਆਂ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ। ਸੁਖਪਾਲ ਸਿੰਘ ਖਹਿਰਾ ਨੇ ਸਾਫ਼ ਕੀਤਾ, ਉਹ ਕਹਿੰਦਾ ਕਿ ਮੈਂ ਅਰਵਿੰਦ ਕੇਜਰੀਵਾਲ ਨੂੰ ਵੀ ਕਹੂੰਗਾ ਕਿ ਭਾਈ ਤੂੰ ਡੇਰਿਆਂ ਡੂਰਿਆਂ ਚ ਨਾ ਜਾਈ, ਸਿੱਧੀ ਸਾਫ਼ ਜੀ ਗੱਲ ਆ। ਉਹ ਕਹਿੰਦਾ ਕਿ ਅੱਗੇ ਜੇ ਗਿਆ ਵੋਟਾਂ ਮੰਗਣ ਨਹੀਂ ਗਿਆ, ਪਰ ਮੈਂ ਉਹ ਕਹਿੰਦਾ ਕਿ ਇਸ ਗੱਲ ਦੀ ਵਕਾਲਤ ਵੀ ਕਰਦਾ ਜੇ ਕੋਈ ਸ਼ਰਧਾ ਦੇ ਮੁਤਾਬਕ ਜਾਣਾ ਚਾਹੁੰਦਾ ਉਹ ਸਿਆਸਤਦਾਨ ਜਾਵੇ, ਪਰ ਵੋਟਾਂ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ। ਤੇ ਨਾਲ ਹੀ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਅਸੀਂ ਸਵਾਗਤ ਕਰਦੇ ਹਾਂ ਜੋ ਵੀ ਫੈਸਲਾ ਆਇਆ ਤੇ ਅਸੀਂ ਨਿੰਦਿਆ ਕਰਦੇ ਹਾਂ ਜੋ ਹਿੰਸਾ ਪ੍ਰੇਮੀਆਂ ਨੇ ਉੱਥੇ ਕੀਤੀ ਹੈ। ਤਾਂ ਇਹਦੇ ਵਿੱਚ ਹੁਣ ਸੁਖਪਾਲ ਸਿੰਘ ਖਹਿਰਾ ਦੀ ਪਾਲਿਸੀ ਸਾਫ਼ ਨਜ਼ਰ ਆਉਂਦੀ ਹੈ। ਸੁਖਪਾਲ ਸਿੰਘ ਖਹਿਰਾ ਨੇ ਜੋ ਸਟੈਂਡ ਲਿਆ ਉਹ ਇਹ ਸਾਫ਼ ਕਰਨ ਦੀ ਜ਼ਰੂਰਤ ਹੈ ਕਿ ਕੀ ਉਹਨਾਂ ਦਾ ਨਿੱਜੀ ਤੇ ਨਹੀਂ, ਕਿਉਂਕਿ ਕੱਲ ਨੂੰ ਇਹ ਨਾ ਹੋਵੇ ਇਹ ਜਾ ਕੇ ਮੁੜ ਕੇ ਆਖਣ ਜੀ ਉੱਥੇ ਸੁਖਪਾਲ ਸਿੰਘ ਖਹਿਰਾ ਦਾ ਨਿੱਜੀ ਵਿਚਾਰ ਸੀ, ਕਿਉਂਕਿ ਸਿਆਸਤਦਾਨ ਮੁੜ ਕੇ ਨਿੱਜੀ ਤੇ ਪਹੁੰਚ ਜਾਂਦੇ ਆ। ਇਹਨਾਂ ਨੂੰ ਸਾਫ਼ ਕਰ ਦੇਣਾ ਚਾਹੀਦਾ ਕਿ ਇਹ ਪਾਰਟੀ ਦਾ ਫੈਸਲਾ, ਪੂਰੀ ਪੰਜਾਬ ਦੀ ਇਕਾਈ ਦਾ ਫੈਸਲਾ ਜਾਂ ਖਹਿਰਾ ਸਾਹਿਬ ਦਾ। ਜੇ ਪੂਰੀ ਪਾਰਟੀ ਦੀ ਇਕਾਈ ਦਾ ਫੈਸਲਾ ਤੇ ਫਿਰ ਤੇ ਸਵਾਗਤ ਹੀ ਹੋ ਗਿਆ। ਫਿਰ ਦੂਜੀਆਂ ਧਿਰਾਂ ਨੂੰ ਵੀ ਸਟੈਂਡ ਸਪਸ਼ਟ ਕਰਨਾ ਚਾਹੀਦਾ ਕਿ ਕੀ ਉਹ ਡੇਰਿਆਂ ਤੋਂ ਜਾ ਕੇ ਵੋਟਾਂ ਦਾ ਪ੍ਰਸ਼ਾਦ ਲੈਂਦੇ ਰਹਿਣਗੇ ਜਾਂ ਫਿਰ ਉਹ ਡੇਰਿਆਂ ਤੋਂ ਦੂਰੀ ਬਣਾਉਣਗੇ। ਇਹ ਇੱਕ ਬਹੁਤ ਵੱਖਰੀ ਤਰ੍ਹਾਂ ਦੀ ਰਾਜਨੀਤੀ ਹੋਏਗੀ ਜੇ ਸਾਰੀਆਂ ਧਿਰਾਂ ਇਸ ਗੱਲ ਤੋਂ ਤੌਬਾ ਕਰ ਲੈਂਦੀਆਂ ਕਿ ਅਸੀਂ ਡੇਰਿਆਂ ਤੇ ਜਾ ਕੇ ਰਾਜਨੀਤੀ ਨਹੀਂ ਕਰਾਂਗੇ। ਪਰ ਇਹਨਾਂ ਹਟਣਾ ਨਹੀਂ, ਇਹਨਾਂ ਨੂੰ ਤੇ ਬਹੁਤ ਪੁਰਾਣੀ ਆਦਤ ਪਈ ਹੋਈ ਆ। ਓਦਾਂ ਮੇਰਾ ਜ਼ਾਤੀ ਨਜ਼ਰੀਆ ਜਿਸ ਤਰੀਕੇ ਦੇ ਆਪਾਂ ਦੇਖਿਆ ਹਰਿਆਣਾ ਦੇ ਵਿੱਚ ਇੱਕ ਤੋਂ ਬਾਅਦ ਇੱਕ ਡੇਰਿਆਂ ਚੋਂ ਇਸ ਤਰ੍ਹਾਂ ਦੇ ਕਿੱਸੇ ਨਿਕਲਦੇ ਪਏ ਆ, ਤੇ ਮੈਂ ਸੋਚਦਾ ਵਾਂ ਕਿ ਇਹੋ ਜਿਹੀ ਨੌਬਤ ਪੰਜਾਬ ਦੇ ਕਿਸੇ ਡੇਰੇ ਚੋਂ ਆ ਜਾਵੇ ਸਾਡੇ ਸਾਹਮਣੇ, ਉਸ ਤੋਂ ਪਹਿਲਾਂ ਕੁਛ ਨਾ ਕੁਛ ਆਪਣੇ ਪੱਧਰ ਤੇ ਅਦਾਲਤਾਂ ਨੂੰ ਜਾਂ ਇੱਥੋਂ ਦੀਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੀਆਂ ਕਿਸੇ ਅਥਾਰਟੀਆਂ ਨੂੰ ਕੁਛ ਨਾ ਕੁਛ ਐਸਾ ਕਰਨਾ ਚਾਹੀਦਾ ਕਿ ਹਰੇਕ ਡੇਰੇ ਦੀ ਜਾਂਚ ਪੜਤਾਲ ਕਰਵਾ ਲਈ ਜਾਵੇ, ਉਹਨਾਂ ਦੇ ਲਾਇਸੈਂਸ ਹਥਿਆਰਾਂ ਦੇ ਚੈੱਕ ਕਰ ਲਏ ਜਾਣ, ਉਹ ਜਿਹੜੀਆਂ ਉੱਥੇ ਬੀਬੀਆਂ ਰਹਿੰਦੀਆਂ ਗੁਪਤ ਤੌਰ ਤੇ ਉਹਨਾਂ ਦੇ ਬਿਆਨ ਰਿਕਾਰਡ ਕਰ ਲਏ ਜਾਣ। ਪਤਾ ਲਾ ਲੈਣਾ ਚਾਹੀਦਾ ਕਿ ਡੇਰਿਆਂ ਦੇ ਵਿੱਚ ਕਿਹੜੇ ਲੋਕ ਅਧਿਆਤਮਕ ਸਿੱਖਿਆ ਦਿੰਦੇ ਆ, ਕਿਹੜੇ ਲੋਕ ਅਧਿਆਤਮਕ ਸਿੱਖਿਆ ਦੀ ਆੜ ਹੇਠ ਕੁਛ ਹੋਰ ਹੀ ਸਿੱਖਿਆ ਦੇਈ ਜਾਂਦੇ ਆ। ਬਿਲਕੁਲ 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 ਜੀ, ਸਮਾਂ ਰਹਿੰਦੇ ਜਿਹੜਾ ਕੰਮ ਕਰ ਦੇਣਾ ਚਾਹੀਦਾ, ਇਹ ਨਾ ਹੋਵੇ ਇੱਕ ਦਿਨ ਇੱਥੇ ਵੀ ਮੋਰਚਾ ਏਦਾਂ ਦਾ ਲੱਗ ਜਾਵੇ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਨੋਟਬੰਦੀ ਨੇ ਰਗੜਿਆ ਦੇਸ਼, GDP ਵਿਕਾਸ ਦਰ 3 ਸਾਲਾਂ ਦੇ ਸਭ ਤੋਂ ਹੇਠਲੇ ਦਰਜੇ ਤੇ ਡਿੱਗੀ ਹੈ। ਦੇਖੋ ਆਪਾਂ ਤੇ ਲੰਮੇ ਸਮੇਂ ਤੋਂ ਰੋਈ ਜਾਂਦੇ ਸਾਂ ਕਿ ਇਹ ਜਿਹੜੀ ਇਹਨਾਂ ਦੀ ਨੋਟਬੰਦੀ ਆ ਇਹਨੇ ਦੇਸ਼ ਦਾ ਜਲੂਸ ਕੱਢਿਆ ਪਰ ਜਿਹੜੇ ਅੰਨੇ ਭਗਤ ਆ ਉਹ ਕਹਿੰਦੇ ਤੁਹਾਨੂੰ ਕੀ ਪਤਾ, ਇਹ ਤੇ ਬਹੁਤ ਚਮਤਕਾਰੀ ਫੈਸਲਾ ਹੋਇਆ। ਉਹ ਕਹਿੰਦੇ ਕਿ ਦੇਖੋ ਅੱਗੇ ਕਿਸੇ ਨੇ ATM ਕਦੇ ਵਰਤਿਆ ਸੀਗਾ, ATM ਕਾਰਡ ਕਦੇ ਵਰਤਿਆ ਸੀ, ਡੈਬਿਟ ਕਾਰਡ ਕਦੇ ਵਰਤਿਆ ਸੀਗਾ, ਕ੍ਰੈਡਿਟ ਕਾਰਡ ਕਦੇ ਵਰਤਿਆ ਸੀਗਾ। ਤੇ ਮੈਂ ਕਿਹਾ ਹਾਂਜੀ ਬਿਲਕੁਲ ਤੁਸੀਂ ਵਰਤਨ ਤੇ ਲਾ ਦਿੱਤਾ, ਪਰ ਹਾਲੇ ਵੀ ਲੋਕਾਂ ਨੂੰ ਵਰਤਣ ਲੱਗਿਆ ਦੂਜੇ ਬੰਦੇ ਦਾ ਸਹਾਰਾ ਲੈਣਾ ਪੈਂਦਾ। ਉਹ ਕਹਿੰਦੇ ਆ ਕਿ ਆ ਯਾਰ ਘਸਾਈ ਮੜਾ ਜਿਹਾ, ਸਾਨੂੰ ਤੇ ਘਸਾਉਣਾ ਨਹੀਂ ਆਉਂਦਾ। ਸਹੀ ਗੱਲ, ਉਹਨਾਂ ਨੂੰ ਆਪ ਨਹੀਂ ਵਰਤਣਾ ਆਉਂਦਾ। ਹਾਂ ਠੀਕ ਹੈ, ਉਹਨਾਂ ਕੋਲੇ ਤੁਸੀਂ ਡੈਬਿਟ ਕਾਰਡ ਦੇਖ ਲੈਂਦੇ ਹੋ, ਕ੍ਰੈਡਿਟ ਕਾਰਡ ਦੇਖ ਲੈਂਦੇ ਹੋ, ਇੱਕ ਖੁਸ਼ੀ ਦੀ ਗੱਲ ਹੈ, ਸੰਤੁਸ਼ਟੀ ਦੀ ਗੱਲ ਹੈ, ਪਰ ਵਰਤਨ ਜੋ ਕਿ ਹਾਲੇ ਬਹੁਤੇ ਲੋਕੀ ਨਹੀਂ ਹੋਏ। ਇਹ ਕੈਸੀ ਇੱਕ ਬਦਲਾਅ ਹੈ, ਇਹ ਕੈਸਾ ਇੱਕ ਚੇਂਜ ਹੈ ਕਿ ਲੱਖਾਂ ਕਰੋੜਾਂ ਦਾ ਘਾਟਾ ਖਾ ਕੇ ਇੰਨੇ ਲੋਕਾਂ ਦੀ ਬਲੀ ਚੜਾ ਕੇ ਅਸੀਂ ਇਹ ਕਹਿ ਦਿੰਦੇ ਹਾਂ ਕਿ ਜੀ ਡਿਜੀਟਲ ਕਰੰਸੀ ਦਾ ਪਸਾਰ ਹੋਇਆ। ਉਹਨਾਂ ਵਿੱਚ ਲੋਕਾਂ ਨੂੰ ਡਿਜੀਟਲ ਬਣਾਇਆ ਜਾ ਸਕਦਾ, ਡਿਜੀਟਲ ਉਹਨਾਂ ਨੂੰ ਕੀਤਾ ਜਾ ਸਕਦਾ ਸੀ। ਇਹ ਨੋਟਬੰਦੀ ਵਾਲਾ ਫਾਨਾ ਕਿਉਂ? ਹੁਣ ਨੋਟਬੰਦੀ ਦੇ ਫਾਨੇ ਨੇ ਕਿਹੋ ਜਿਹਾ ਖੱਖੜ ਖਈਆ ਪਾਇਆ, ਉਹਦੀ ਇੱਕ ਮਿਸਾਲ ਤੁਸੀਂ ਦੇਖ ਲਓ। ਇਹ ਆਪ ਹੀ ਹੁਣ ਮੋਹਰ ਲਾਉਂਦੇ ਪਏ। ਕੱਲ ਵੀ ਨੋਟਬੰਦੀ ਦੀ ਜਿਹੜੀ ਸਾਲਾਨਾ ਰਿਪੋਰਟ ਆਈ ਆ RBI ਦੀ, ਉਹਦੇ ਤੇ ਮੋਹਰ ਲੱਗੀ ਕਿ ਨੋਟਬੰਦੀ ਸੁਪਰ ਫਲॉप ਸ਼ੋ ਸੀ ਨਰਿੰਦਰ ਮੋਦੀ ਦਾ। ਹੁਣ ਜਿਹੜੀ ਅੱਜ GDP ਨੂੰ ਲੈ ਕੇ ਕਹਾਣੀ ਸਾਹਮਣੇ ਆਈ ਆ, ਉਹਨੇ ਤੇ ਸਾਫ਼ ਕਰ ਦਿੱਤਾ ਕਿ ਇਕੱਲਾ ਇਹ ਸ਼ੋ ਫਲॉप ਹੀ ਨਹੀਂ ਹੋਇਆ, ਇਹਨੇ ਦੇਸ਼ ਨੂੰ ਵੀ ਬਹੁਤ ਸਾਰਾ ਪਿੱਛੇ ਧੱਕ ਦਿੱਤਾ, ਬੈਕਗੇਅਰ ਪਾ ਦਿੱਤਾ। ਹੁਣ ਦੇਖੋ ਜਿਹੜੀ ਇਸ ਤਿਮਾਹੀ ਦੀ, ਇਹ ਕਿਉਂਕਿ ਪਹਿਲੀ ਤਿਮਾਹੀ ਹੁੰਦੀ ਹੈ ਮਾਰਚ ਤੋਂ ਬਾਅਦ ਆ ਗਈ ਅਪ੍ਰੈਲ, ਮਈ, ਜੂਨ,
ਇਹਨੂੰ ਇੱਕ ਤਿਮਾਹੀ ਗਿਣਾਂਗੇ, ਅਪ੍ਰੈਲ, ਮਈ ਔਰ ਜੂਨ, ਕਿਉਂਕਿ ਮਾਰਚ ਦੇ ਵਿੱਚ ਫਾਈਨੈਂਸ਼ੀਅਲ ਈਅਰ ਸਟਾਰਟ ਹੁੰਦਾ। ਸੋ ਅਪ੍ਰੈਲ, ਮਈ, ਜੂਨ ਦੀ ਜਿਹੜੀ ਪਹਿਲੀ ਤਿਮਾਹੀ ਹੈ ਉਹਦੀ GDP ਗਰੋਥ ਰੇਟ ਕਿੰਨੀ ਹੈ? 5.7%। ਜੀ। ਜਿਹੜੀ ਪਿਛਲੇ ਸਾਲ ਮਾਰਚ ਦੀ 2016 ਦੀ ਮਾਰਚ ਦੀ ਜਿਹੜੀ GDP ਗਰੋਥ 9.2% ਸੀ, ਉਹ ਅੱਜ ਸਤੰਬਰ ਚੜ੍ਹਦਿਆਂ ਤੱਕ ਭਾਰਤੀ ਕਿੱਥੇ ਆ ਡਿੱਗੀ? 5.2% ਤੇ ਜੀ। ਔਰ ਜੇ ਪਿਛਲੇ ਸਾਲ ਦੀ ਇਸੇ ਤਿਮਾਹੀ ਦੀ ਗੱਲ ਕਰੀਏ ਤੇ ਤਾਂ ਵੀ ਸਾਡੀ 2.2% GDP ਪਿਛਲੇ ਸਾਲ ਦੀ ਇਸੇ ਹੀ ਤਿਮਾਹੀ ਨਾਲ ਡਿੱਗ ਪਈ ਹੈ ਜੀ। ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ GDP ਦਾ 3 ਸਾਲਾਂ ਦਾ ਸਭ ਤੋਂ ਰਿਕਾਰਡ ਹੇਠਲਾ ਰਿਕਾਰਡ ਥਾਂ ਆ ਜੀ, ਸਭ ਤੋਂ ਹੇਠਲਾ ਥਾਂ ਹੈ 3 ਸਾਲਾਂ ਦੇ ਵਿੱਚ। ਹੁਣ ਇਸ ਗੱਲ ਤੋਂ ਅੰਦਾਜ਼ਾ ਸਹੀ ਲੱਗ ਜਾਂਦਾ ਹੈ ਕਿ ਇਸ ਨੋਟਬੰਦੀ ਦੇ ਇਹਨਾਂ ਦੇ ਗਲਤ ਫੈਸਲੇ ਨੇ ਦੇਸ਼ ਨੂੰ ਕਿੱਡਾ ਵੱਡਾ ਘਾਟਾ ਪਾਇਆ ਜੀ। ਇਹ ਅਸੀਂ ਦੇਖੋ, ਆਰਥਿਕ ਮਾਹਰ ਨਹੀਂ, ਮੈਂ ਵੀ ਆਰਥਿਕ ਮਾਹਰ ਨਹੀਂ, ਬਹੁਤ ਸਾਰੇ ਲੋਕ ਹੈ ਜਿਹੜੇ ਆਰਥਿਕ ਮਾਹਰ ਨਹੀਂ, ਸਾਨੂੰ ਤੇ ਅੰਕੜੇ ਵੀ ਨਹੀਂ ਚੰਗੀ ਤਰ੍ਹਾਂ ਬੋਲਣਾ ਆਉਂਦੇ, ਪਰ ਇਹਦੇ ਵਿੱਚ ਇੱਕ ਬੜੀ ਸਪਸ਼ਟ ਜੀ ਗੱਲ ਨਜ਼ਰ ਆ ਜਾਂਦੀ ਹੈ। 1% ਤੁਹਾਡੀ GDP ਡਿੱਗ ਪਈ, ਇਹਦਾ ਕਿੰਨਾ ਨੁਕਸਾਨ ਹੈ? ਇੱਕ ਝਟਕਾ ਜਿਹਾ ਹਿਸਾਬ ਲਾ ਲੈਂਦੇ ਆਪਾਂ ਕਿ ਘੱਟੋ ਘੱਟ ਦੱਸਦੇ ਕਿ 1.5 ਲੱਖ ਕਰੋੜ ਰੁਪਏ ਦਾ ਨੁਕਸਾਨ, ਔਰ ਮਿਲੀਅਨ ਨੌਕਰੀਆਂ ਜਿਹੜੀਆਂ ਚਲੇ ਜਾਂਦੀਆਂ 1% GDP ਡਿੱਗਣ ਤੇ। ਇੱਥੇ ਕਿੰਨੀ ਡਿੱਗ ਪਈ? 2.2% ਪਿਛਲੇ ਸਾਲ ਦੀ ਤਿਮਾਹੀ ਦੇ ਮੁਕਾਬਲੇ ਇਸ ਤਿਮਾਹੀ ਦੇ ਵਿੱਚ। ਇਹਦਾ ਮਤਲਬ ਆ ਕਿ ਲੱਖਾਂ ਕਰੋੜ ਰੁਪਈਆ ਜਿਹੜਾ ਉਹ ਬਰਬਾਦ ਹੋ ਗਿਆ ਤੇ ਲੱਖਾਂ ਨੌਕਰੀਆਂ ਜਿਹੜੀਆਂ ਇਸ ਦੇਸ਼ ਦੇ ਵਿੱਚ ਤਬਾਹ ਹੋ ਗਈਆਂ। ਇਹ ਨੋਟਬੰਦੀ ਦਾ ਨਵਾਂ ਤੋਹਫਾ ਦੇਸ਼ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਔਰ ਭਾਰਤ ਮਾਤਾ ਕੀ ਜੈ ਕਹਿ ਕੇ ਅੱਗੇ ਤੁਰਦੇ ਰਹਿਣਾ ਚਾਹੀਦਾ। ਨਹੀਂ ਤਾਂ ਦੇਸ਼ ਧਰੋਹ ਦੇ ਮੁਕੱਦਮੇ ਲਈ ਤਿਆਰ ਹੋ ਜਾਓ, ਇਹੀ ਕੁਛ ਇੱਥੇ ਚੱਲਦਾ ਹੈ। ਤੇ ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਰੋਡ ਰੇਜ ਮਾਮਲੇ ਦੇ ਵਿੱਚ ਰੌਕੀ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ। ਇਹ ਰੌਕੀ ਯਾਦਵ, ਵੈਸੇ ਇਹਨੂੰ ਥੋਕੀ ਯਾਦਵ ਵੀ ਕਹਿ ਦਿੰਦੇ ਸੀ, ਕਿਉਂਕਿ ਇਹਨੇ ਇਸ ਗੱਲ ਤੋਂ ਲੈ ਕੇ ਗੋਲੀ ਮਾਰ ਦਿੱਤੀ ਸੀ ਕਿਉਂਕਿ ਇੱਕ ਮੁੰਡਾ ਆਪਣੇ ਦੋਸਤ ਨਾਲ ਸਵਿਫਟ ਕਾਰ ਤੇ ਜਾਈ ਜਾਂਦਾ ਸੀ ਤੇ ਉਹਨੇ ਆਪਣੀ ਕਾਰ ਭਜਾ ਕੇ ਇਹਦੀ ਕਾਰ ਤੋਂ ਅੱਗੇ ਕੱਢ ਲਈ ਸੀ। ਇਹਨੂੰ ਇਸ ਗੱਲ ਨੂੰ ਲੈ ਕੇ ਗੁੱਸਾ ਇੰਨਾ ਜ਼ਿਆਦਾ ਚੜਿਆ ਕਿ ਇਹਨੇ ਡਰਾਈਵਰ ਨੂੰ ਕਿਹਾ ਕਿ ਲਾ ਗੱਡੀ ਇਹਦੇ ਅੱਗੇ, ਲਾ ਕੇ ਗੱਡੀ ਪੁੱਛਿਆ ਨਹੀਂ ਦੱਸਿਆ ਨਹੀਂ, ਉਸ ਮੁੰਡੇ ਦੀ ਪਿੱਠ ਦੇ ਵਿੱਚ ਗੋਲੀ ਮਾਰ ਦਿੱਤੀ। ਭਜਣ ਲੱਗਾ ਸੀ ਉਹ, ਸੋ ਹਾਂ ਹੀ ਮਾਰ ਦਿੱਤਾ ਮੁੰਡਾ ਮਾਰ ਕੇ ਆਪ ਇਹ ਲਾਪਤਾ ਹੋ ਗਿਆ ਕਿਉਂਕਿ ਇਹਦੀ ਮਾਂ MLC ਸੀ। MLC ਜਿਹੜੇ ਹੁੰਦੇ ਜਿੱਦਾਂ ਸਾਡੇ ਇੱਥੇ ਵਿਧਾਇਕ ਹੁੰਦੇ ਆ, ਬਿਹਾਰ ਦੇ ਵਿੱਚ ਏਦਾਂ MLC ਹੁੰਦੇ ਆ। ਇਹਦੀ ਮਾਂ ਔਰ ਇਹਦਾ ਬਾਪ ਦੋਵੇਂ ਸਿਰੇ ਦੇ ਉੱਥੇ ਮਸ਼ਹੂਰ ਸੀਗੇ, ਦੋਨੇ ਸਿਰੇ ਦੇ ਕਿਰਦਾਰ ਮਸ਼ਹੂਰ ਸੀਗੇ ਸਿਆਸਤ ਦੇ ਵਿੱਚ। ਦੋਨਾਂ ਨੇ, ਜਿਹੜੀ ਇਹਦੀ ਮਾਂ ਸੀ ਮਨੋਰਮਾ ਦੇਵੀ, ਇਹਦਾ ਬਾਪ ਬਿੰਦੀ ਜਾਦਵ, ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਇਹ ਮਾਮਲਾ ਸੁਲਟ ਜਾਵੇ, ਪਰ ਮੀਡੀਆ ਦੇ ਵਿੱਚ ਇਸ ਖਬਰ ਨੂੰ ਬੜਾ ਪ੍ਰਮੁਖਤਾ ਦੇ ਨਾਲ ਲਿਆ ਗਿਆ ਕਿਉਂਕਿ ਇੱਕ ਮੁੰਡੇ ਦੀ ਅਜਾਈ ਜਾਨ ਲੈ ਲਈ ਇਸ ਬੇਵਕੂਫ ਬੰਦੇ ਨੇ। ਫਿਰ ਇਸ ਬੰਦੇ ਨੂੰ ਸਰੈਂਡਰ ਹੋਣਾ ਪਿਆ ਕਿਉਂਕਿ ਇਹਦੇ ਬਾਪ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ, ਇਹਦੇ ਬਾਪ ਦੇ ਗਨਮੈਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਇਹਦੀ ਮਾਂ ਨੂੰ ਵੀ ਫੜ ਲਿਆ ਗਿਆ ਸੀ ਜੀ। ਇਹਨੇ ਸਰੈਂਡਰ ਕਰ ਦਿੱਤਾ ਔਰ ਗਜ਼ਬ ਦੀ ਖੇਡ ਇਹ ਖੇਡੀ ਗਈ ਕਿ ਬਹੁਤ ਜਲਦੀ ਜ਼ਮਾਨਤ ਲੈ ਗਿਆ। ਜਦੋਂ ਇਹ ਜ਼ਮਾਨਤ ਲੈ ਗਿਆ ਤਾਂ ਜਿਹੜੀ ਉੱਥੋਂ ਦੀ ਬਿਹਾਰ ਦੀ ਸਰਕਾਰ ਸੀਗੀ, ਹਾਲਾਂਕਿ ਇਹ ਉਹਨਾਂ ਦੇ ਆਪਣੇ ਅਲਾਇੰਸ ਸਾਥੀ ਜਿਹੜੇ ਨਿਤੀਸ਼ ਕੁਮਾਰ ਦੇ ਉਸ ਸਮੇਂ ਦੇ ਅਲਾਇੰਸ ਦੇ ਸਾਥੀ ਸੀਗੇ, ਲਾਲੂ ਪ੍ਰਸਾਦ ਯਾਦਵ ਹੋਰੀ, ਉਹਨਾਂ ਦੇ ਪਾਰਟੀ ਦੇ ਨਾਲ ਸੰਬੰਧਿਤ ਇਹ ਲੋਕ ਸੀਗੇ। ਪਰ ਬਾਵਜੂਦ ਇਸ ਦੇ ਨਿਤੀਸ਼ ਕੁਮਾਰ ਨੇ ਉਸ ਬੇਲ ਨੂੰ ਸੁਪਰੀਮ ਕੋਰਟ 'ਚ ਜਾ ਕੇ ਚੈਲੰਜ ਕੀਤਾ ਔਰ ਇਸ ਰੌਕੀ ਯਾਦਵ ਨੂੰ ਮੁੜ ਤੋਂ ਜੇਲ੍ਹ 'ਚ ਜਾਣਾ ਪਿਆ। ਹੁਣ ਇਹਦੇ ਖਿਲਾਫ ਦੋਸ਼ ਜਿਹੜੇ ਆ ਤੈਅ ਕਰ ਦਿੱਤੇ ਗਏ ਆ, ਦੋਸ਼ ਮੁਕਰਰ ਕਰ ਦਿੱਤੇ ਗਏ, ਯਾਨੀ ਇਹਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ। ਆਉਣ ਵਾਲੇ ਕੁਝ ਦਿਨਾਂ 'ਚ ਇਹਨੂੰ ਸਜ਼ਾ ਸੁਣਾ ਦਿੱਤੀ ਜਾਵੇਗੀ। ਇਹ ਇੱਕ ਬਹੁਤ ਮਿਸਾਲੀ ਫੈਸਲਾ ਅੱਜ ਕੱਲ ਵੈਸੇ ਵੀ ਨਜ਼ਰ ਨਾ ਲੱਗ ਜਾਵੇ, ਖੁਦਾ ਦਾ ਅਸੀਂ ਕਾਮਨਾ ਕਰਦੇ ਹਾਂ। ਅੱਜ ਕੱਲ ਜੁਡੀਸ਼ਰੀ ਵੈਸੇ ਚੰਗੇ ਫੈਸਲੇ ਕਰਦੀ ਪਈ ਆ। ਸੋ ਹੁਣ ਜੇ ਦੇਖਣਾ ਸਾਨੂੰ ਇਹ ਚਾਹੀਦਾ ਕਿ ਰੌਕੀ ਯਾਦਵ ਵਰਗੇ ਜਿਹੜੇ ਹੋਰ ਇਹਨਾਂ ਦੇ ਨੇਤਾਵਾਂ ਦੇ ਵਿਗੜੇ ਇਸ ਤਰ੍ਹਾਂ ਦੇ ਲਫੰਗੇ ਆ, ਉਹਨਾਂ ਤੇ ਵੀ ਇਸ ਤਰ੍ਹਾਂ ਦਾ ਅਸਰ ਪਏਗਾ ਜਾਂ ਨਹੀਂ ਪਏਗਾ, ਕਿਉਂਕਿ ਜੇ ਇਸ ਤਰ੍ਹਾਂ ਦੀ ਨਜ਼ੀਰ ਬਣਦੀ ਹੈ ਤਾਂ ਉਹਨਾਂ ਤੇ ਇਹ ਅਸਰ ਪਊਗਾ ਜਾਂ ਨਹੀਂ ਪਊਗਾ। ਪੈਣਾ ਚਾਹੀਦਾ ਕਿਉਂਕਿ ਇੱਥੇ ਇਹਨਾਂ ਦੇ ਦਿਮਾਗ ਇਹੋ ਜਿਹੇ ਵਿਗੜੇ ਆ। ਆ ਜਿਹੜਾ ਮਨੀਪੁਰ ਦਾ ਹੁਣ ਮੁੱਖ ਮੰਤਰੀ ਨਾ ਵੀਰੇਨ ਸਿੰਘ, ਇਹਦੇ ਮੁੰਡੇ ਨੇ ਇਸੇ ਤਰ੍ਹਾਂ ਇੱਕ ਮੁੰਡੇ ਨੂੰ ਮਾਰ ਦਿੱਤਾ, ਉਹਦਾ ਨਾਂ ਰੋਜ਼ਰ ਸੀ। ਉਹ ਦਿੱਲੀ ਪੜ੍ਹਦਾ ਸੀ। ਇਹ ਹੋਲੀ ਵਾਲੇ ਦਿਨ ਆਪਣੇ ਘਰੇ ਹੋਲੀ ਮਨਾਉਣ ਆਇਆ ਸੀਗਾ।
ਉਹਨੇ ਇਹਦੀ ਗੱਡੀ ਨੂੰ ਸਾਈਡ ਨਹੀਂ ਸੀ ਦਿੱਤੀ ਤੇ ਉਹਨੂੰ ਵੀ ਇਸੇ ਤਰ੍ਹਾਂ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ। ਪਰ ਉਹਦੇ ਪਰਿਵਾਰ ਨੇ ਜਿਹੜਾ ਕੇਸ ਲੜਿਆ, ਉਸ ਕੇਸ ਦੇ ਵਿੱਚ ਜਿਹੜੀਆਂ ਉਹਨਾਂ ਨੂੰ ਮੁਸ਼ਕਲਾਂ ਆਈਆਂ ਉਹ ਇੱਥੋਂ ਤੱਕ ਸਨ ਕਿ ਕਿਸੇ ਵਕੀਲ ਨੇ ਉਹਨਾਂ ਦਾ ਕੇਸ ਨਹੀਂ ਸੀ ਲੜਿਆ, ਇਸ ਲੜ ਤੋਂ ਵੀ ਨਾ ਕਰ ਦਿੱਤੀ ਸੀ। ਇੰਨਾ ਜ਼ਿਆਦਾ ਪੋਲੀਟੀਕਲ ਪ੍ਰੈਸ਼ਰ ਸੀ, ਕੋਈ ਵਕੀਲ ਵੀ ਤਿਆਰ ਨਹੀਂ ਸੀ ਹੋ ਰਿਹਾ ਕਿ ਅਸੀਂ ਤੁਹਾਡਾ ਕੇਸ ਲੜ ਦਿਆਂਗੇ। ਅਖੀਰ ਉਹਨਾਂ ਨੂੰ ਸੁਪਰੀਮ ਕੋਰਟ 'ਚ ਪਹੁੰਚ ਕਰਨੀ ਪਈ। ਦਿੱਲੀ ਦਾ ਇੱਕ ਵਕੀਲ ਫਿਰ ਉਹਨਾਂ ਦਾ ਕੇਸ ਲੜਨ ਨੂੰ ਤਿਆਰ ਹੋਇਆ, ਫਿਰ ਉਹਨੂੰ ਵੀ 5 ਸਾਲ ਕੈਦ ਹੋ ਗਈ। 2017 ਦੀ ਸ਼ੁਰੂਆਤ ਦੇ ਵਿੱਚ ਉਹਨੂੰ ਵੀ 5 ਸਾਲ ਦੀ ਕੈਦ ਕੀਤੀ ਗਈ ਆ। ਇਸ ਤਰ੍ਹਾਂ ਦੇ ਜਿਹੜੇ ਮਾਮਲੇ ਆ, ਹਾਈ ਪ੍ਰੋਫਾਈਲ ਮਾਮਲੇ ਆ, ਹਾਈ ਪ੍ਰੋਫਾਈਲ ਫੈਮਲੀਆਂ ਦੇ ਨਾਲ ਜੁੜੇ ਹੋਏ, ਇਹਨਾਂ ਦੇ ਜਿਹੜੇ ਵਿਗੜੇ ਹੋਏ ਇਸ ਤਰ੍ਹਾਂ ਦੇ ਵਿਗੜੈਲ ਸ਼ਹਿਜ਼ਾਦੇ ਆ, ਉਹਨਾਂ ਤੇ ਇਸ ਤਰ੍ਹਾਂ ਦੀ ਕਾਨੂੰਨੀ ਲਗਾਮ ਜਿਹੜੀ ਆ ਲੱਗਣੀ ਚਾਹੀਦੀ ਆ। ਜੋਧਪੁਰ ਵੀ ਤੁਸੀਂ ਦੇਖਿਆ ਹੋਣਾ, ਰਾਜਸਥਾਨ ਦੇ ਵਿੱਚ ਇੱਕ MLA ਦੇ ਮੁੰਡੇ ਨੇ ਸ਼ਰਾਬ ਦੇ ਨਸ਼ੇ 'ਚ ਧੋ ਕੇ 4 ਬੰਦਿਆਂ ਨੂੰ ਦੜ ਦਿੱਤਾ ਸੀ ਤੇ ਦੜ ਕੇ ਦੱਸਦੇ ਆ ਉੱਥੇ ਡਿਸਕੋ ਡਾਂਸ ਕਰਨ ਲੱਗ ਪਿਆ ਸੀ, ਸ਼ਰਾਬੀ ਹੋਇਆ ਲਾਸ਼ਾਂ ਦੇ ਉੱਤੇ। ਸੋ ਇਹ ਇਸ ਤਰ੍ਹਾਂ ਦੇ ਜਿਹੜੇ ਲੋਕ ਜਿਹੜੇ ਸੱਤਾ ਦੇ ਨਸ਼ੇ ਦੇ ਵਿੱਚ ਫਿਰ ਜਾਂ ਮਦਰਾ ਦੇ ਨਸ਼ੇ ਵਿੱਚ ਮਦਹੋਸ਼ ਹੋ ਜਾਂਦੇ ਆ, ਬੰਦਿਆਂ ਨੂੰ ਕੀੜੇ ਮਕੌੜੇ ਸਮਝ ਲੱਗ ਜਾਂਦੇ ਆ, ਇਹੋ ਜਿਹੇ ਬੰਦਿਆਂ ਨੂੰ ਇੰਨੀ ਕੁ ਨੱਥ ਜ਼ਰੂਰ ਪੈਣੀ ਚਾਹੀਦੀ ਆ। ਮਿਸਾਲਾਂ ਇਸ ਤਰ੍ਹਾਂ ਦੀਆਂ ਬਣਨੀਆਂ ਚਾਹੀਦੀਆਂ, ਡਰ ਪੈਣਾ ਚਾਹੀਦਾ। ਪਰ ਕਮਾਲ ਦੀ ਗੱਲ ਇਹ ਆ ਕਿ ਇਹਨਾਂ ਦੇ ਜਿਹੜੇ ਮਾਂ ਪਿਓ ਆ ਉਹ ਵੀ ਐਡੇ ਸਿਰੇ ਦੇ ਬਸ਼ਰਮ ਆ, ਇਹਨਾਂ ਦੀਆਂ ਕੀਤੀਆਂ ਕਰਤੂਤਾਂ ਤੇ ਪਛਤਾਉਣ ਦੀ ਥਾਂ ਤੇ ਜਾਂ ਸ਼ਰਮਾਉਣ ਦੀ ਥਾਂ ਤੇ ਉਹ ਪਰਦਾ ਪਾਉਣ ਦੀ ਕੋਸ਼ਿਸ਼ ਕਰਦੇ। ਇਹ ਬਿਲਕੁਲ ਸਭ ਤੋਂ ਖਤਰਨਾਕ ਹੈ। ਬਿਲਕੁਲ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਹਾਂ, ਕੇਂਦਰ ਸਕੀਮ ਦੇ 2 ਲੱਖ ਮਿਲਣ ਦੇ ਲਾਲਚ ਲੋਕ ਹੋਏ ਕਮਲੇ। ਇਹ ਲੋਕਾਂ ਨੇ ਤਾਂ 15 ਲੱਖ ਦੇ ਕਰਕੇ ਮੋਦੀ ਨੂੰ ਸਿਰ ਤੇ ਬਿਠਾਇਆ। ਇਹ ਸਕੀਮ ਵੀ ਮੋਦੀ ਦੀਆਂ ਸਕੀਮਾਂ ਵਰਗੀ ਆ, ਉਹਦੇ ਨਾਲ ਹੀ ਰਲਦੀ ਮਿਲਦੀ ਆ ਜੀ। ਕਿਸੇ ਨੇ ਅਫਵਾਹ ਫੈਲਾ ਦਿੱਤੀ ਕਿ ਜਿਹੜੀ ਕੇਂਦਰ ਦੀ ਸਕੀਮ ਆ ਬੇਟੀ ਬਚਾਓ ਬੇਟੀ ਪੜਾਓ, ਉਸ ਸਕੀਮ ਦੇ ਫਾਰਮ ਆਏ ਆ, ਫਾਰਮ ਭਰ ਦਿਓ, ਉਹ ਫਾਰਮ ਫਿਲ ਕਰਕੇ ਤੁਸੀਂ ਭੇਜ ਦਿਓ, 2-2 ਲੱਖ ਰੁਪਈਆ ਤੁਹਾਡੇ ਘਰ ਆ ਜਾਊ। ਹੁਣ ਲੋਕ ਸਾਡੇ ਉਹ ਤੇ ਵਾਜਾ ਮਾਰਦੇ ਕੋਈ ਠੱਗ ਆਵੇ ਤੇ ਸਾਨੂੰ ਠੱਗ ਕੇ ਲੈ ਜਾਵੇ। ਇੱਥੇ ਇੰਨੇ ਕਾਲੇ ਹੁੰਦੇ ਆ ਆਪਣੇ ਆਪ ਨੂੰ ਠਗਾਉਣ ਲਈ। ਸਾਡੇ ਇੱਥੇ ਕਿੰਨੀਆਂ ਕੰਪਨੀਆਂ ਆਈਆਂ, ਕਰਾਉਣ, ਪ੍ਰਭਾਤ, ਨੇਚਰ ਵੇ, ਫਲਾਣੀ ਟਮਕਾਣੀ, ਪਤਾ ਨਹੀਂ ਕਿਹੋ ਜਿਹੀਆਂ। ਸੋ ਇਸ ਤਰ੍ਹਾਂ ਦੀਆਂ ਕੰਪਨੀਆਂ ਆਉਂਦੀਆਂ ਨੇ, ਉਹ ਆਪਣਾ ਕੰਮ ਕਰਕੇ ਚਲੀਆਂ ਜਾਂਦੀਆਂ। ਇਹ ਲੋਕ ਇੰਨੇ ਜ਼ਿਆਦਾ ਝੱਲੇ ਹੋ ਗਏ ਇਸ ਸਕੀਮ ਦੇ ਪਿੱਛੇ ਕਿ ਡਾਕਖਾਨੇ ਦੇ ਵਿੱਚ ਕਤਾਰਾਂ ਵੱਜ ਗਈਆਂ। ਕੋਈ ਕਵੇ ਕਿ ਪਹਿਲਾਂ ਮੇਰੀ ਸਪੀਡ ਪੋਸਟ ਹੋਣੀ ਚਾਹੀਦੀ ਹੈ, ਕੋਈ ਕਹਿੰਦਾ ਮੇਰੀ ਸਪੀਡ ਪੋਸਟ ਹੋਣੀ ਚਾਹੀਦੀ ਆ। ਉਹ ਜਿਹੜੇ ਡਾਕੀਏ ਸ਼ਾਕੀਏ ਸੀ ਉਹ ਹੱਥ ਜੋੜ ਕੇ ਖਲੋਤੇ, ਕਹਿੰਦੇ ਕਿਉਂ ਤੁਹਾਨੂੰ ਖੁਰਕ ਹੁੰਦੀ ਆ, ਕਿਉਂ ਤੁਸੀਂ ਠੱਗੀ ਮਰਵਾਉਣੀ ਆਪਣੇ ਨਾਲ, ਆਪਣੇ ਆਪ ਨਾਲ। ਕੇਂਦਰ ਦੀ ਇਸ ਤਰ੍ਹਾਂ ਦੀ ਕੋਈ ਵੀ ਯੋਜਨਾ ਨਹੀਂ ਜੀ। ਉਹ ਕਹਿੰਦੇ ਕਿ ਤੁਹਾਨੂੰ ਕੀ ਪਤਾ, ਤੁਸੀਂ ਅੰਬ ਲੈਣੇ ਵਿੱਚੋਂ, ਤੁਸੀਂ ਚੁੱਪ ਕਰਕੇ ਪੈਸੇ ਚੱਕੋ ਆਪਦੇ ਤੇ ਸਾਡੀ ਜਿਹੜੀ ਰਜਿਸਟਰੀ ਉਹ ਕਰੋ ਜੀ। ਲੋਕਾਂ ਨੂੰ ਕਿਵੇਂ ਸਮਝਾਇਆ ਜਾਵੇ? ਪੁਲਿਸ ਬੁਲਾਈ ਗਈ ਬਕਾਇਦਾ ਪਠਾਨਕੋਟ ਦੇ ਵਿੱਚ ਡਾਕਘਰ ਦੇ ਅੰਦਰ, ਪੁਲਿਸ ਵਾਲਿਆਂ ਨੇ ਵੀ ਆ ਕੇ ਸਮਝਾਇਆ ਕਿ ਤੁਸੀਂ ਗਲਤ ਕਰਦੇ ਹੋ। ਪੁਲਿਸ ਵਾਲਿਆਂ ਨੂੰ ਕਹਿੰਦੇ ਕਿ ਤੁਹਾਨੂੰ ਸਵਾਹ ਦਾ ਪਤਾ, ਤੁਸੀਂ ਪਾਸੇ ਹੋ ਜਾਓ, ਸਾਨੂੰ ਇਹ ਫਾਰਮ ਭਰਨ ਦਿਓ। ਜੇ ਸਾਨੂੰ 2 ਲੱਖ ਰੁਪਈਆ ਆਉਂਦਾ ਤੇ ਤੁਹਾਡੇ ਕੀ ਕੀੜੀਆਂ ਲੜਦੀਆਂ, ਤੇ ਜਾਓ ਆਪਣਾ ਕੰਮ ਕਰੋ। ਲੋਕ ਧੱਕੇ ਦੇ ਨਾਲ ਹੀ ਫਾਰਮ ਭਰੀ ਜਾਂਦੇ ਆ। ਇੱਕ ਫਾਰਮ 150-200 ਰੁਪਈਏ 'ਚ ਪੈਂਦਾ ਪਿਆ। ਔਰ ਕਮਾਲ ਦੀ ਗੱਲ ਤੇ ਇਹ ਆ ਕਿ ਨਾਲ ਜਿਹੜੀਆਂ ਜਾਣਕਾਰੀਆਂ ਲਈ ਜਾ ਰਹੀਆਂ ਉਹ ਇਹ ਆ ਕਿ ਇੱਕ ਆਪਣਾ ਆਧਾਰ ਕਾਰਡ ਭੇਜੋ, ਇੱਕ ਡੋਮੋਸਾਈਲ ਭੇਜੋ, ਔਰ ਨਾਲ ਤੁਸੀਂ ਆਪਣੇ ਬੈਂਕ ਅਕਾਊਂਟ ਦੀ ਜਾਣਕਾਰੀ ਭੇਜੋ, IFSC ਕੋਡ ਭੇਜੋ। ਇਹ ਸਾਰੀਆਂ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਜਿਹੜੀਆਂ ਆਪਾਂ ਬਹੁਤ ਗੁਪਤ ਰੱਖਦੇ ਹਾਂ, ਲੋਕ ਅਣਜਾਣੇ 'ਚ ਆਪ ਹੀ ਉਹਨਾਂ ਨੂੰ ਰਜਿਸਟਰੀਆਂ ਕਰਾ ਕੇ ਭੇਜੀ ਜਾ ਰਹੇ ਆ। ਜਦ ਕਿ ਕੇਂਦਰ ਵੱਲੋਂ ਵੀ ਸੁਨੇਹਾ ਆ ਗਿਆ ਕਿ ਭਲੇ ਮਾਨਸੋ ਇਸ ਤਰ੍ਹਾਂ ਦੀ ਕੋਈ ਵੀ ਸਕੀਮ ਕੇਂਦਰ ਦੀ ਨਹੀਂ ਚੱਲਦੀ ਪਈ। ਲੋਕ ਕਹਿੰਦੇ ਆ ਨਹੀਂ ਚੱਲਦੀ, ਕੋਈ ਗੱਲ ਨਹੀਂ, ਅਸੀਂ ਸਕੀਮ ਚਲਾ ਲਵਾਂਗੇ। ਹੁਣ ਅੱਜ ਗੁਰਦਾਸਪੁਰ ਦੇ ਵਿੱਚ 2 ਬੰਦੇ ਫੜ ਲਏ ਆ। 2 ਬੰਦੇ ਉਹ ਇਹੋ ਜਿਹੇ ਬੰਦੇ ਸਨ, ਉਹਨਾਂ ਨੇ ਤਹਿਸੀਲ 'ਚ ਬਹਿ ਕੇ ਇਹ ਕੰਮ ਸ਼ੁਰੂ ਕਰ ਦਿੱਤਾ। ਉਹਨਾਂ ਨੇ ਆਪ ਹੀ ਫਾਰਮ ਬਣਾ ਲਏ, ਆਪ ਹੀ ਉਹਨਾਂ ਨੇ ਭਰ ਲਏ ਤੇ ਆਪ ਹੀ 150-150 ਰੁਪਈਆ ਲੈ ਕੇ ਉਹਨਾਂ ਨੇ ਆਪਣੇ ਕੋਲ ਜਮ੍ਹਾਂ ਕਰ ਲਏ। ਉਹਨਾਂ ਦੋਨਾਂ ਨੂੰ ਫੜ ਲਿਆ, ਪਰ ਉੱਤੇ ਉਹ ਜਿੱਥੇ ਜਾ ਰਹੇ ਆ, ਜਿਹੜੇ ਐਡਰੈਸ ਤੇ ਭੇਜੇ ਜਾ ਰਹੇ ਆ, ਹਾਲੇ ਤੱਕ ਉੱਥੇ ਕਾਰਵਾਈ ਨਹੀਂ ਹੋ ਰਹੀ। ਦੱਸਦੇ ਆ ਕਿ ਹਜ਼ਾਰਾਂ ਲੋਕਾਂ ਨੇ ਉਹ ਫਾਰਮ ਭਰ ਦਿੱਤੇ ਆ, ਪਰ ਲੋਕਾਂ ਨੂੰ ਹੱਥ ਜੋੜ ਕੇ ਜਿਹੜੀ ਅਪੀਲ ਕੀਤੀ ਜਾ ਰਹੀ ਹੈ ਕਿ ਤੁਸੀਂ ਅਣਜਾਣੇ 'ਚ ਇਸ ਤਰ੍ਹਾਂ ਦੀ ਠੱਗੀ ਦਾ ਸ਼ਿਕਾਰ ਨਾ ਹੋ, ਪਰ ਉਹਨਾਂ ਦੇ ਕੰਨ ਤੇ ਜੂੰ ਨਹੀਂ ਰਿੰਗਦੀ। ਸੋ ਉਹ ਲੋਕ ਆ ਜਿਹੜੇ ਆਪ ਹੀ ਠੱਗਾਂ ਨੂੰ ਬੁਲਾਉਂਦੇ ਆ ਕਿ ਆਹ ਠੱਗ ਸਾਨੂੰ ਠੱਗ ਲਾ। ਸੋ ਫਿਰ ਜਦੋਂ ਇਸ ਤਰ੍ਹਾਂ ਬੰਦਾ ਆਪ ਆਵਾਜ਼ਾਂ ਮਾਰਦਾ ਕਿ ਆਹ ਮਕਾਲੇ, ਉਹ ਜਿਵੇਂ ਆਂਦੇ ਨਾ ਕਿ ਆਹ ਮਕਾਲੇ ਸਾਡੇ ਗੱਲ ਪੈ ਜਾ, ਇਹ ਮੁਸੀਬਤ ਨੂੰ ਆਪ ਹੀ ਬੁਲਾ ਰਹੇ ਆ। ਪਰ ਜਿਸ ਤਰ੍ਹਾਂ ਦੀਆਂ ਇਹ ਸਕੀਮਾਂ ਕੇਂਦਰ ਦੀਆਂ ਆਈਆਂ,
ਇਹ ਪਹਿਲੀ ਠੱਗੀ ਨਹੀਂ। ਅੱਗੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵਿੱਚ ਵੀ ਅਸੀਂ ਇਸੇ ਤਰ੍ਹਾਂ ਦੇਖਿਆ ਸੀ ਕਿ ਨਿੱਜੀ ਬਿਲਡਰ ਹੈ ਜਿਹੜੇ ਰੀਅਲ ਐਸਟੇਟ ਨਾਲ ਜੁੜੇ ਜਿਹੜੇ ਕਾਰੋਬਾਰੀ ਆ ਉਹ ਇਸ ਤਰ੍ਹਾਂ ਲੋਕਾਂ ਨੂੰ ਠੱਗ ਕੇ ਲੈ ਗਏ ਸੀਗੇ। ਸੋ ਜ਼ਰੂਰਤ ਆ ਕੇਂਦਰ ਥੋੜਾ ਜਿਹਾ ਇਸ ਪਾਸੇ ਸਖਤੀ ਦੇ ਨਾਲ ਕੰਮ ਕਰੇ ਕਿ ਆ ਜਿਹੜੀ ਇਹਨਾਂ ਦੀ ਸਕੀਮ ਹਾਈਜੈਕ ਕਰਕੇ ਕੋਈ ਹੋਰ ਲੋਕ ਸਕੀਮ ਲਾ ਜਾਂਦੇ ਆ, ਇਸ ਤਰ੍ਹਾਂ ਦੀ ਸਕੀਮ ਬੰਦ ਹੋਣੀ ਚਾਹੀਦੀ ਹੈ। ਲੋਕ ਭੋਲੇ ਆ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਠੱਗਾਂ ਨੂੰ ਖੁੱਲ੍ਹ ਦੇ ਦਈਏ, ਉਹ ਜਿਸ ਤਰ੍ਹਾਂ ਮਰਜ਼ੀ ਠੱਗ ਲੈਣ। ਜੀ ਜੀ ਮਿੰਟੂ ਜੀ, ਪ੍ਰੋਗਰਾਮ ਖਤਮ ਹੋਣ ਤੋਂ ਪਹਿਲਾਂ ਮੈਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜੇ ਇੱਥੇ ਟੈਕਸਸ ਦੇ ਵਿੱਚ ਜਿਹੜੀ ਕੁਦਰਤੀ ਕਰੋਪੀ ਆਈ ਹੈ ਉਸ ਦੇ ਬਾਰੇ ਜਾਣਕਾਰੀ ਦਿੰਦੇ ਜਾਈਏ। ਸਰੋਤਿਓ, ਜਿਹੜੇ ਵੀ ਤੁਸੀਂ ਸੁਣ ਰਹੇ ਹੋ, ਸੈਕਰਾਮੈਂਟੋ ਇਲਾਕੇ ਦੇ ਵਿੱਚ ਜਿਹੜੇ ਗੁਰੂ ਘਰ ਵੈਸਟ ਸੈਕਰਾਮੈਂਟੋ, ਗੁਰੂ ਘਰ ਬ੍ਰੈਡਸ਼ਾ ਅਤੇ ਨਾਲ ਗੁਰੂ ਘਰ ਰੋਜ਼ਵਿਲ ਦੇ ਵਿੱਚ ਜਿਹੜੇ ਉਹ ਕੁਦਰਤੀ ਕਰੋਪੀ ਦੀ ਮਾਰ ਹੇਠ ਆਏ ਲੋਕ ਆ, ਉਹਨਾਂ ਦੇ ਲਈ ਰਾਸ਼ਨ ਪਾਣੀ ਜੋ ਕੁਛ ਵੀ ਤੁਸੀਂ ਆਪਣੀਆਂ ਡੋਨੇਸ਼ਨਸ ਆ ਉੱਥੇ ਇਕੱਠੀਆਂ ਕੀਤੀਆਂ ਜਾ ਰਹੀਆਂ। ਸ਼ਨੀਚਰਵਾਰ ਨੂੰ ਜਿਹੜੇ ਟਰੱਕ ਭਰ ਕੇ ਜਿਹੜਾ ਉੱਥੋਂ ਉੱਧਰ ਨੂੰ ਜਿਹੜਾ ਰਵਾਨਾ ਹੋਵੇਗਾ। ਇਸੇ ਤਰੀਕੇ ਦੇ ਨਾਲ ਫਰੈਜ਼ਨੋ ਦੇ ਵਿੱਚ ਵੀ ਜਿਹੜਾ ਇੱਕ ਵੱਡਾ ਟਰੱਕ ਆ ਉਹ ਭਰਿਆ ਜਾ ਰਿਹਾ ਆ। ਕਾਫੀ ਲੋਕਾਂ ਨੇ ਪਹਿਲਾਂ ਮਦਦ ਕੀਤੀ ਆ, ਅਜੇ ਵੀ ਜੇ ਕੋਈ ਰਹਿ ਗਿਆ ਆ ਤਾਂ ਉੱਥੇ ਮਦਦ ਕਰ ਸਕਦਾ ਆ। ਗੁਰੂ ਘਰ ਉੱਥੇ ਜਿਹੜੇ ਸਿੰਘ ਸਭਾ ਗੁਰੂ ਘਰ ਅਤੇ ਗੁਰੂ ਨਾਨਕ ਪ੍ਰਕਾਸ਼ ਗੁਰੂ ਘਰ ਵਿਖੇ ਜਿਹੜੇ ਇੱਦਾਂ ਦਾ ਸਮਾਨ, ਰਾਹਤ ਸਮਾਨ ਦਾ ਉਹ ਇਕੱਤਰ ਕੀਤਾ ਜਾ ਰਿਹਾ ਆ। ਗੁਰੂ ਘਰ ਟਰਲਕ ਵਿਖੇ ਵੀ ਸਮਾਨ ਇਕੱਠਾ ਕੀਤਾ ਜਾ ਰਿਹਾ ਆ। ਭਗਤ ਰਵਿਦਾਸ ਜੀ ਦਾ ਗੁਰੂ ਘਰ ਯੂਬਾ ਸਿਟੀ ਦੇ ਵਿੱਚ ਉੱਥੇ ਵੀ ਸਮਾਨ ਇਕੱਠਾ ਕੀਤਾ ਜਾ ਰਿਹਾ ਆ। ਸੋ ਸਾਰੇ ਜਾਣੇ ਵੱਧ ਚੜ੍ਹ ਕੇ ਆਓ, ਮਨੁੱਖਤਾ ਦੀ ਸੇਵਾ ਦੇ ਵਿੱਚ ਕੁਦਰਤੀ ਕਰੋਪੀ ਦੀ ਮਾਰ ਹੇਠ ਆਏ ਲੋਕਾਂ ਦੀ ਜਿਹੜੀ ਉਸ ਦੇ ਵਿੱਚ ਮਦਦ ਕਰੀਏ। ਅਤੇ ਨਾਲ ਹੀ ਇੱਕ ਹੋਰ ਗੱਲ ਮੈਂ ਦੱਸ ਜਾਵਾਂ, ਫਰੈਜ਼ਨੋ ਇਲਾਕੇ ਦੇ ਵਿੱਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਨਾਂ ਦੇ ਉੱਤੇ ਜਿਹੜਾ ਉੱਥੇ ਦਾ ਇੱਕ ਵਿਕਟੋਰੀਆ ਪਾਰਕ ਸੀ, ਉਸ ਦਾ ਮੁੜ ਨਾਮ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਨਾਮ ਦੇ ਉੱਤੇ ਰੱਖਿਆ ਜਾ ਰਿਹਾ ਆ। ਅੱਜ ਸ਼ਾਮ ਨੂੰ 4:30 ਵਜੇ ਜਿਹੜਾ ਉੱਥੇ ਸਿਟੀ ਹਾਲ ਦੇ ਵਿੱਚ, ਫਰੈਜ਼ਨੋ ਸਿਟੀ ਹਾਲ ਦੇ ਵਿੱਚ ਸਮਾਗਮ ਹੋਣਾ ਆ। ਅਤੇ ਉੱਥੇ ਕੌਂਸਲ ਮੈਂਬਰ ਜਿਹੜੇ ਓਲੀਵਰ ਬੈਂਸ ਦੇ ਵੱਲੋਂ ਜਿਹੜਾ ਇਹ ਮੇਨ ਮਤਾ ਲਿਆਂਦਾ ਗਿਆ ਸੀ, ਉਸ ਦੀ ਪ੍ਰਵਾਨਗੀ ਹੋਣੀ ਆ। ਸੋ ਵੱਧ ਚੜ੍ਹ ਕੇ ਤੁਸੀਂ ਉੱਥੇ ਵੀ ਜਿਹੜਾ ਪਹੁੰਚਣਾ ਆ। ਸ਼ਹੀਦਾਂ ਦੀ ਯਾਦ ਦੇ ਵਿੱਚ ਮਨੁੱਖਤਾ ਦੇ ਲਈ ਆਪਣੀ ਜਾਨ ਨੂੰ ਨਿਸ਼ਾਵਰ ਕਰਨ ਵਾਲੇ ਉਸ ਸ਼ਹੀਦ ਦੇ ਲਈ ਜਿਹੜਾ ਜ਼ਰੂਰ ਸਾਰੇ ਜਣੇ ਇਕੱਤਰ ਹੋਵੋ। ਬੜੇ ਮਾਣ ਵਾਲੀ ਇਹ ਗੱਲ ਹੋਣੀ ਆ ਵੀ ਉੱਥੇ ਵਿਕਟੋਰੀਆ ਦੇ ਨਾਂ ਤੋਂ ਚੇਂਜ ਕਰਕੇ ਜਸਵੰਤ ਸਿੰਘ ਖਾਲੜਾ ਜੀ ਦੇ ਨਾਂ ਦੇ ਉੱਤੇ ਉਹ ਪਾਰਕ ਦਾ ਨਾਂ ਰੱਖਿਆ ਜਾਣਾ ਆ। ਅਤੇ ਮਿੰਟੂ ਜੀ, ਆਪਾਂ ਜਾਂਦੇ ਜਾਂਦੇ ਜੇ ਇੱਕ ਹੋਰ ਇੱਕ ਛੋਟੀ ਜਿਹੀ ਖਬਰ ਦੇ ਉੱਤੇ ਨਜ਼ਰ ਮਾਰ ਜੀਏ। ਪਾਪਾ ਕਹਿੰਦੇ ਜੀ ਆਪ ਦੇ ਖਾਤਿਆਂ 'ਚੋਂ 100 ਕਰੋੜ ਕਢਾ ਕੇ ਲੈ ਗਿਆ। ਇਹ ਪਾਪਾ ਕੋਈ ਹੋਰ ਨਹੀਂ, ਇਹ ਠੇਕੇਦਾਰ ਹੈ ਗੁਰਿੰਦਰ ਸਿੰਘ ਪਾਪਾ ਜੀ। ਉਹਨੂੰ ਪਿਆਰ ਦੇ ਨਾਲ ਪਾਪਾ ਕਹਿ ਦਿੰਦੇ। ਪਾਪਾ ਕਾਹਦਾ, ਵੈਸੇ ਸਿਆਪਾ ਹੀ ਆ, ਅਗਲਾ ਹੀ ਫਿਰਦਾ ਸੀਗਾ। ਕੋਈ ਠੇਕੇਦਾਰ ਪੰਜਾਬ ਦੇ ਵਿੱਚ ਲੈ ਲਓ, ਉਹਨੂੰ ਪੁੱਛ ਲਓ, ਉਹ ਇੱਕੋ ਹੀ ਸਿਆਪਾ ਕਰਦਾ ਸੀ, ਕਹਿੰਦਾ ਪਾਪਾ ਲੈ ਕੇ ਬਹਿ ਗਿਆ। ਕਿਉਂਕਿ 10 ਸਾਲਾਂ ਦੇ ਵਿੱਚ ਇਹਨੇ ਕਿਸੇ ਦੀ ਝੋਲੀ 'ਚ ਕੋਈ ਠੇਕਾ ਨਹੀਂ ਪੈਣ ਦਿੱਤਾ। ਸਿੰਜਾਈ ਵਿਭਾਗ ਦੇ ਪ੍ਰੋਜੈਕਟਾਂ ਨਾਲ ਜੁੜਿਆ ਸਭ ਠੇਕੇ ਆਪ ਹੀ ਹੜਪ ਲੱਗਿਆ ਜੀ। ਅਸਲ ਦੇ ਵਿੱਚ ਕੀ ਹੈ ਕਿ ਇਹਦਾ ਭਰਾ ਉਸ ਸਮੇਂ ਦੀਆਂ ਬਹੁਤ ਉਤਲੀਆਂ ਸਫਾਂ ਦੇ ਵਿੱਚ ਵਿਚਰਦਾ ਸੀਗਾ, ਉਹਨੇ ਇਹਨੂੰ ਇੱਧਰ ਵਾੜ ਦਿੱਤਾ। ਇਹਨੇ ਬਹੁਤ ਖੁੱਲ੍ਹ ਕੇ ਖੇਡ ਖੇਡੀ, ਖਾਸ ਤੌਰ ਤੇ ਲੰਬੀ ਹਲਕੇ 'ਚ, ਮੁਕਤਸਰ ਜ਼ਿਲ੍ਹੇ ਦੇ ਵਿੱਚ, ਬਠਿੰਡੇ ਇਲਾਕੇ 'ਚ, ਇਹਨਾਂ ਇਲਾਕਿਆਂ 'ਚ ਬਹੁਤ ਖੁੱਲ੍ਹ ਕੇ ਖੇਡ ਖੇਡੀ। ਲੋਕ ਤੇ ਵੀ ਦੱਸਦੇ ਸੀਗੇ ਕਿ ਖੇਡ ਵਿੱਚ ਤੇ ਭਾਵੇਂ ਇਹ ਰਿਹਾ ਪਰ ਖਿਡਾਰੀ ਨੂੰ ਪਿੱਛੇ ਕੋਈ ਹੋਰ ਰਿਹਾ, ਵੱਡੇ ਘਰ ਵਾਲਾ, ਕਿਉਂਕਿ ਇਹਦੀਆਂ ਤਾਰਾਂ ਉੱਥੇ ਜੁੜੀਆਂ ਨੇ। ਇਸੇ ਕਰਕੇ ਇਹਨੂੰ ਨਾ ਤੇ ਕਿਸੇ ਨੇ ਰੋਕਿਆ, ਨਾ ਹੀ ਕਿਸੇ ਨੇ ਟੋਕਿਆ। ਔਰ ਕਮਾਲ ਦੀ ਗੱਲ ਤੇ ਇਹ ਸੀ ਕਿ ਜਿੰਨੇ ਵੀ ਵੱਡੇ ਪ੍ਰੋਜੈਕਟ ਆਉਂਦੇ ਸੀ ਉਹ ਸਾਰੇ ਹੀ ਇਹਨੂੰ ਮਿਲਦੇ ਸੀ ਪਿੰਡ। ਪਤਾ ਨਹੀਂ ਕੀ ਇਹਨੇ ਗਿੱਦੜ ਸਿੰਘੀ ਲਈ ਹੋਈ ਸੀਗੀ। ਹੁਣ ਬਾਅਦ ਦੇ ਵਿੱਚ ਜਦੋਂ ਸਰਕਾਰ ਪਲਟੀ, ਇਹਦੇ ਤੇ ਔਰ ਪੰਜ ਚਾਰ ਹੋਰ ਸੀਗੇ ਜਿਹੜੇ ਸਿੰਜਾਈ ਵਿਭਾਗ ਦੇ, ਕੁਛ ਉਹਨਾਂ 'ਚ ਸੇਵਾ ਮੁਕਤ ਸੀ, ਕੁਛ ਮੌਕੇ ਦੇ ਅਫਸਰ ਸੀਗੇ, ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ। ਮੁਕੱਦਮਾ ਦਰਜ ਕਰਨ ਤੋਂ ਬਾਅਦ ਇਹਦੀ ਭਾਲ ਸ਼ੁਰੂ ਕਰ ਦਿੱਤੀ ਗਈ। ਕੁਛ ਇਹਦੀਆਂ ਜਾਇਦਾਦਾਂ ਜਿਹੜੀਆਂ ਉਹ ਲੋਕੇਟ ਕੀਤੀਆਂ ਗਈਆਂ, ਪਰ ਇਹ ਕਾਬੂ ਨਹੀਂ ਆ ਰਿਹਾ। ਵਿਜੀਲੈਂਸ ਕੋਲ ਆਖਰੀ ਇਨਪੁਟ 18 ਅਗਸਤ ਦੀ ਸੀਗੀ ਤੇ ਗੁਰਿੰਦਰ ਸਿੰਘ ਨੂੰ ਪੰਜਾਬ ਦੇ ਇੱਕ ਸ਼ਹਿਰ 'ਚ ਦੇਖਿਆ ਗਿਆ। ਉਸ ਤੋਂ ਬਾਅਦ ਇਹ ਲੋਪ ਹੋ ਗਿਆ। ਹੁਣ ਇਹ ਪਤਾ ਲੱਗਾ ਕਿ ਪਿਛਲੇ ਦਿਨੀ ਗੁਰਿੰਦਰ ਸਿੰਘ ਪਾਪਾ ਆਪਣੇ 2 ਬੈਂਕ ਅਕਾਊਂਟਾਂ 'ਚੋਂ 100 ਕਰੋੜ ਰੁਪਇਆ ਕਢਾ ਕੇ ਤੇ ਫੁਰ ਹੋ ਗਿਆ। ਹੁਣ ਪਤਾ ਨਹੀਂ ਉਹ ਕਿੱਧਰ ਨੂੰ, ਅਸਮਾਨ 'ਚ ਉੱਡ ਗਿਆ ਜਾਂ ਜ਼ਮੀਨ 'ਚ ਵੜ ਗਿਆ। ਵਿਜੀਲੈਂਸ ਕਹਿੰਦੀ ਹੈ ਕਿ ਗੁਰਿੰਦਰ ਪਾਪਾ ਨਹੀਂ ਮਿਲ ਰਿਹਾ। ਹੁਣ ਵਿਜੀਲੈਂਸ ਜਾਂ ਤੇ ਢਿੱਲੀ ਗਈ ਹੈ ਜਾਂ ਗੁਰਿੰਦਰ ਪਾਪਾ ਦੇ ਪਿੱਛੇ ਕੋਈ ਇਹੋ ਜਿਹਾ ਬੰਦਾ ਖੜਿਆ ਸੀ ਜਿਹਨੇ ਇਹਨੂੰ escape route ਤਿਆਰ ਕਰਾ ਕੇ ਦੇ ਦਿੱਤਾ ਕਿ ਜਾ ਭਾਈ ਨਿਕਲ ਜਾ, ਸਾਲ 2 ਸਾਲ 3 ਸਾਲ ਕੱਢ ਲਾ ਔਖਾ ਸੌਖਾ, ਬਾਅਦ ਦੇ ਵਿੱਚ ਦੇਖਾਂਗੇ ਕਿ ਪਰਛਾਵੇਂ ਕਿੱਧਰੋਂ ਜਾਂਦੇ ਆ ਜੀ। ਹੁਣ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਕਿ ਜਦੋਂ ਇਹ ਬੰਦਾ ਵਿਜੀਲੈਂਸ ਨੂੰ ਲੋੜੀਂਦਾ ਸੀਗਾ, ਵਾਂਟਡ ਸੀਗਾ, ਇਹਦੇ ਖਾਤੇ ਫਰੀਜ਼ ਕਿਉਂ ਨਹੀਂ ਕੀਤੇ ਗਏ?
ਸਭ ਤੋਂ ਵੱਡਾ ਸਵਾਲ ਇਹ ਆ ਕਿ ਇਹਦੇ ਖਾਤੇ ਸੀਲ ਕਿਉਂ ਨਹੀਂ ਕਰਵਾਏ ਗਏ? ਇੰਨੀ ਵੱਡੀ ਰਕਮ, ਔਰ ਉਹ ਰਕਮ ਜਿਹੜੀ ਘੁਟਾਲਿਆਂ ਨਾਲ, ਗੜਬੜ ਝਾਲਿਆਂ ਨਾਲ ਜੁੜੀ ਹੋਈ ਆ, ਉਹ ਰਕਮ ਕਢਾ ਕੇ ਉਹ ਕਿਸੇ ਪਾਸੇ ਉੱਡ-ਪੁੱਡ ਜੇ ਗਿਆ, ਬਾਹਰ ਚਲੇ ਗਿਆ, ਫਿਰ ਵਿਜੀਲੈਂਸ ਕਿਹਦੀ ਪੂਛ ਫੜ ਲੂਗੀ? ਸੋ ਸਭ ਤੋਂ ਵੱਡਾ ਸਵਾਲ ਇੱਥੇ ਵਿਜੀਲੈਂਸ ਤੇ ਵੀ ਖੜਾ ਹੁੰਦਾ ਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਇਹ ਬੰਦਾ ਬਹੁਤ ਚਤਰ ਚਲਾਕ ਆ, ਬਹੁਤ ਬੰਦਾ ਹੀਰ ਫੇਰ ਵਾਲਾ, ਤਾਂ ਫਿਰ ਉਹਦੇ ਖਾਤੇ ਸੀਲ ਕਿਉਂ ਨਹੀਂ ਕੀਤੇ ਗਏ? ਜੀ ਜੀ ਬਿਲਕੁਲ। ਅਤੇ ਬਹੁਤ ਬਹੁਤ ਮਿੰਟੂ ਗੁਰੂਸਰੇ ਜੀ, ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਦੇ ਵਿੱਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਉਹ ਸਮਾਪਤ ਹੈ। ਮਿਲਾਂਗੇ ਅਗਲੇ ਬੁਲਟਨ ਦੇ ਵਿੱਚ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।